ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦੇ ਲਈ ਕਾਨੂੰਨ ਬਣਿਆ ਹੋਵੇ, ਜਿਹੜਾ ਸਭ ਤੋਂ ਅਹਿਮ ਤੇ ਸਭ ਤੋਂ ਸੰਵੇਦਨਸ਼ੀਲ ਮਸਲਾ ਹੈ। ਉਹਦੇ ਉੱਤੇ ਜਿਹੜਾ ਕਾਨੂੰਨ ਬਣਿਆ, ਉਹਦੇ ਬਾਰੇ ਜਦੋਂ ਸਿੰਘ ਸਾਹਿਬਾਨ ਨੇ ਪੁੱਛਿਆ ਤਾਂ ਸਾਰਿਆਂ ਦਾ ਇੱਕੋ ਹੀ ਜਵਾਬ ਸੀ ਵੀ ਸਾਨੂੰ ਨਹੀਂ ਜੀ ਪਤਾ ਵਿੱਚ ਉਹਦੇ ਕੀ ਲਿਖਿਆ, ਕਿ ਸਾਸੀ ਤਾਂ ਬਸ ਕੱਲਾ ਉਹਨੂੰ ਪਾਸ। ਜੇਕਰ ਪੰਜਾਬ ਦੇ ਇਹਨਾਂ ਸਿੱਖ ਵਿਧਾਇਕਾਂ ਨੂੰ 80 ਦੇ ਕਰੀਬ ਇਹਨਾਂ ਵਿਧਾਇਕਾਂ ਨੂੰ ਇਹ ਨਹੀਂ ਪਤਾ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਕਾਇਮ ਰੱਖਣ ਲਈ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇ ਲਈ ਕੀ ਕੁਝ ਦਰਜ ਕੀਤਾ ਗਿਆ, ਜਾਂ ਇਸ ਕਾਨੂੰਨ ਦਾ ਸਾਡੀ ਕੌਮ ਨੂੰ ਕੀ ਫਾਇਦਾ ਤੇ ਕੀ ਨੁਕਸਾਨ ਹੈ, ਜਦੋਂ ਪੜ੍ਹਿਆ ਹੀ ਨਹੀਂ। ਜੇ ਇਸ ਕਾਨੂੰਨ ਬਾਰੇ ਇਹਨਾਂ ਦਾ ਇਹ ਹਾਲ ਆ ਤਾਂ ਜਿਹੜੇ ਬਾਕੀ ਕਾਨੂੰਨ ਇੱਥੇ ਪਾਸ ਹੁੰਦੇ ਆ, 5 ਸਾਲ ਹੋ ਗਏ ਇਹਨਾਂ ਨੂੰ ਸੱਤਾ ਚ ਆਇਆ, ਉਹਨਾਂ ਬਾਰੇ ਇਹਨਾਂ ਦੇ ਕੋਲੇ ਕੀ ਜਾਣਕਾਰੀ ਹੋ ਸਕਦੀ। ਇੱਕ ਪਾਸੇ ਬੜੇ ਗੋਗੇ ਗਾਏ ਜਾਂਦੇ ਨੇ ਕਿ ਜੀ ਲੋਕਤੰਤਰ ਬਹੁਤ ਵਧੀਆ ਚੀਜ਼ ਆ, ਉਤੋਂ ਅਗਲੀ ਫੜ ਮਾਰੀ ਜਾਂਦੀ ਆ ਕਿ ਭਾਰਤ ਦਾ ਲੋਕਤੰਤਰ ਦਾ ਬੜਾ ਬੰਬੂ ਕਾਟ ਆ। ਪਰ ਲੋਕਤੰਤਰ ਦਾ ਜਾਂ ਭਾਰਤੀ ਲੋਕਤੰਤਰ ਦਾ ਕੱਲ ਜੋ ਪੱਖ ਸਾਹਮਣੇ ਆਇਆ ਹੈ ਉਹ ਤਾਂ ਬਹੁਤ ਖਤਰਨਾਕ ਹੈ। ਇਸ ਤਰੀਕੇ ਨਾਲ ਕਾਨੂੰਨ ਪਾਸ ਹੋ ਰਹੇ ਨੇ ਜਿਹੜੇ ਸਾਡੇ ਲੋਕਾਂ ਦੇ ਉੱਤੇ ਲਾਗੂ। ਇਹ ਹੋ ਸਕਦਾ ਕਿਸੇ ਮੁਲਕ 'ਚ ਕਿਸੇ ਹੋਰ ਥਾਂ ਦੇ ਉੱਤੇ ਸਾਡੇ ਜਿੱਥੇ ਭਰਾ ਬੈਠੇ ਐ ਲੋਕਤੰਤਰ ਬੜਾ ਫਾਇਦੇਮੰਦ ਸਾਬਤ ਹੋ ਰਿਹਾ ਹੋ, ਪਰ ਸਾਡੇ ਤਾਂ ਇੱਥੇ ਲੋਕਤੰਤਰ ਦਾ ਅਰਥ ਹੀ ਕੁਝ ਹੋਰ। ਇੱਥੇ ਤਾਂ ਇਹ ਆ ਵੀ ਜਿਹੜੀ ਧਿਰ ਦੇ ਕੋਲੇ ਵੋਟਾਂ ਵੱਧ ਨੇ, ਜਿਸ ਧਿਰ ਦੇ ਕੋਲੇ ਬੰਦੇ ਵੱਧ ਨੇ, ਉਹਨੂੰ ਕੋਈ ਪਰਵਾਹ ਕਰਨ ਦੀ ਲੋੜ ਨਹੀਂ। ਉਹ ਬਾਕੀ ਕੌਮਾਂ ਨੂੰ, ਬਾਕੀ ਧਰਮਾਂ ਦੇ ਲੋਕਾਂ ਨੂੰ, ਬਾਕੀ ਬੋਲੀਆਂ ਨੂੰ ਜੋ ਮਰਜ਼ੀ ਕਰੇ ਕਰਾਵੇ, ਕਿਸੇ ਦੀ ਹਿੰਮਤ ਨਹੀਂ ਵੀ ਉਹਨੂੰ ਕੋਈ ਗੱਲ ਪੁੱਛੇ। ਤੇ ਜਿਹੜਾ ਵੀ ਉਹਦਾ ਵਿਰੋਧ ਕਰੂ ਉਹਨੂੰ ਕਹਿਣਗੇ ਜੀ ਐਂਟੀ ਨੈਸ਼ਨਲ ਹੈ। ਯਾਨੀ ਕਿ ਇਸ ਮੁਲਕ ਦੇ ਵਿੱਚ ਹਿੰਦੂ ਤਾਬ ਤੋਂ ਬਗੈਰ ਬਾਕੀਆਂ ਦੇ ਪੱਲੇ ਕੁੱਖ ਨਹੀਂ, ਤੇ ਜੋ ਕੁਝ ਅਸੀਂ ਭੁਗਤ ਰਹੇ ਹਾਂ ਉਹ ਐਸੇ ਲੋਕਤੰਤਰ ਦੇ ਛੁਣਛਣੇ ਕਰਕੇ ਹੀ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। TV84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਨ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹਨਾਂ ਦਿਨਾਂ ਦੇ ਵਿੱਚ ਸਾਡੀ ਕੌਮ ਦੇ ਵਿੱਚ ਕਾਫੀ ਜ਼ਿਆਦਾ ਗਹਿਮਾ ਗਹਿਮੀ ਆ ਤੇ ਬਹੁਤ ਸਾਰੀਆਂ ਖਬਰਾਂ ਜਿਹੜੀਆਂ ਨੇ ਜਿਨ੍ਹਾਂ ਦੀ ਖਬਰ ਲੈਣ ਦੀ ਲੋੜ ਆ ਉਹ ਇਕੱਠੀਆਂ ਹੋ ਗਈਆਂ ਨੇ। ਆਪਾਂ ਅੱਜ ਜੋ ਕੁਝ ਅਕਾਲ ਤਖਤ ਸਾਹਿਬ ਵਿਖੇ ਚੱਲ ਰਿਹਾ ਉਹਦੇ ਉੱਤੇ ਚਰਚਾ ਕਰਦੇ। ਬੜੇ ਲੰਮੇ ਅਰਸੇ ਤੋਂ ਇੱਕ ਅੱਖਰ ਸੁਣਦੇ ਆ ਰਹੇ ਹਾਂ ਵੀ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਇਹ ਤਾਂ ਜੀ ਬੰਧੂਆਂ ਮਜ਼ਦੂਰ ਨੇ, ਇਹ ਤਾਂ ਜੀ ਕੇਜਰੀਵਾਲ ਦੇ ਜੀ ਹਜ਼ੂਰੀਏ ਨੇ, ਇਹਨਾਂ ਨੂੰ ਕੋਈ ਅਕਲ ਉਕਲ ਤਾਂ ਹੈ ਨਹੀਂ, ਪਰ ਇਹਨਾਂ ਦਾ ਦਾਅ ਲੱਗ ਗਿਆ ਬਣੇ ਹੋਏ ਮਾਹੌਲ ਦੇ ਵਿੱਚੋਂ ਤੇ ਇਹ ਜਿਹੜੇ ਵਿਧਾਇਕ ਨੇ ਇਹਨਾਂ ਤੋਂ ਕੋਈ ਆਸ ਨਾ ਰੱਖਿਓ। ਇਦਾਂ ਦੀਆਂ ਗੱਲਾਂ ਵਿਰੋਧੀ ਜਿਹੜੇ ਸਿਆਸੀ ਲੀਡਰ ਸੀ ਉਹ ਕਰਦੇ ਕਰਾਉਂਦੇ ਸੀ, ਪਰ ਇਹ ਇੱਕ ਪਰਦਾ ਬਣਿਆ ਹੋਇਆ ਸੀਗਾ। ਤੇ 29 ਜੂਨ ਨੂੰ ਜਾਣੀ ਕਿ ਕੱਲ ਅਕਾਲ ਤਖਤ ਸਾਹਿਬ ਵਿਖੇ ਜਿਹੜੀ ਇਹਨਾਂ ਦੀ ਹਾਜ਼ਰੀ ਸੀ, ਪੇਸ਼ੀ ਸੀ, ਉੱਥੇ ਇਹ ਗੱਲ ਦੇ ਉੱਤੇ ਮੋਹਰ ਲੱਗ ਗਈ ਕਿ ਵਾਕਿਆ ਹੀ ਇਹ ਬੰਦੇ ਕੋਈ ਬਹੁਤੇ ਮਤਲਬ ਕਾਬਲ ਬੰਦੇ ਨਹੀਂ ਹੈਗੇ, ਯੋਗ ਬੰਦੇ ਨਹੀਂ ਹੈ, ਨਲਾਇਕ ਸਾਬਤ ਹੋਏ, ਅਯੋਗ ਸਾਬਤ ਹੋਏ। ਹੁਣ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦੇ ਲਈ ਕਾਨੂੰਨ ਬਣਿਆ ਹੋਵੇ, ਜਿਹੜਾ ਸਭ ਤੋਂ ਅਹਿਮ ਤੇ ਸਭ ਤੋਂ ਸੰਵੇਦਨਸ਼ੀਲ ਮਸਲਾ ਹੈ, ਉਹਦੇ ਉੱਤੇ ਜਿਹੜਾ ਕਾਨੂੰਨ ਬਣਿਆ ਉਹਦੇ ਬਾਰੇ ਜਦੋਂ ਸਿੰਘ ਸਾਹਿਬਾਨ ਨੇ ਪੁੱਛਿਆ ਤਾਂ ਸਾਰਿਆਂ ਦਾ ਇੱਕੋ ਹੀ ਜਵਾਬ ਸੀ ਵੀ ਸਾਨੂੰ ਨਹੀਂ ਜੀ ਪਤਾ ਵਿੱਚ ਉਹਦੇ ਕੀ ਲਿਖਿਆ, ਕਿ ਅਸੀਂ ਤਾਂ ਬਸ ਕੱਲਾ ਉਹਨੂੰ ਪਾਸ ਕਰਵਾ। ਹੁਣ ਸਾਨੂੰ ਕਹਿੰਦੇ ਜੀ ਕਿਸੇ ਗੱਲ ਦਾ ਨਹੀਂ। ਜੇਕਰ ਪੰਜਾਬ ਦੇ ਇਹਨਾਂ ਸਿੱਖ ਵਿਧਾਇਕਾਂ ਨੂੰ 80 ਦੇ ਕਰੀਬ ਇਹਨਾਂ ਵਿਧਾਇਕਾਂ ਨੂੰ ਇਹ ਨਹੀਂ ਪਤਾ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਕਾਇਮ ਰੱਖਣ ਲਈ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇ ਲਈ ਕੀ ਕੁਝ ਦਰਜ ਕੀਤਾ ਗਿਆ, ਜਾਂ ਇਸ ਕਾਨੂੰਨ ਦਾ ਸਾਡੀ ਕੌਮ ਨੂੰ ਕੀ ਫਾਇਦਾ ਤੇ ਕੀ ਨੁਕਸਾਨ ਹੈ, ਜਦੋਂ ਪੜ੍ਹਿਆ ਹੀ ਨਹੀਂ।
ਜੇ ਇਸ ਕਾਨੂੰਨ ਬਾਰੇ ਇਹਨਾਂ ਦਾ ਇਹ ਹਾਲ ਆ ਤਾਂ ਜਿਹੜੇ ਬਾਕੀ ਕਾਨੂੰਨ ਇੱਥੇ ਪਾਸ ਹੁੰਦੇ ਆ, 5 ਸਾਲ ਹੋ ਗਏ ਇਹਨਾਂ ਨੂੰ ਸੱਤਾ ਚ ਆਇਆ, ਉਹਨਾਂ ਬਾਰੇ ਇਹਨਾਂ ਦੇ ਕੋਲੇ ਕੀ ਜਾਣਕਾਰੀ ਹੋ ਸਕਦੀ। ਸੋ ਬੜਾ ਮਾੜਾ ਹਾਲ ਆ। ਇੱਕ ਪਾਸੇ ਬੜੇ ਗੋਗੇ ਗਾਏ ਜਾਂਦੇ ਨੇ ਕਿ ਜੀ ਲੋਕਤੰਤਰ ਬਹੁਤ ਵਧੀਆ ਚੀਜ਼ ਆ, ਉਦੋਂ ਅਗਲੀ ਫੜ ਮਾਰੀ ਜਾਂਦੀ ਆ ਕਿ ਭਾਰਤ ਦਾ ਲੋਕਤੰਤਰ ਦਾ ਬੜਾ ਬੰਬੂ ਕਾਟ ਆ। ਪਰ ਲੋਕਤੰਤਰ ਦਾ ਜਾਂ ਭਾਰਤੀ ਲੋਕਤੰਤਰ ਦਾ ਕੱਲ ਜੋ ਪੱਖ ਸਾਹਮਣੇ ਆਇਆ ਹੈ ਉਹ ਤਾਂ ਬਹੁਤ ਖਤਰਨਾਕ ਹੈ। ਇਸ ਤਰੀਕੇ ਨਾਲ ਕਾਨੂੰਨ ਪਾਸ ਹੋ ਰਹੇ ਨੇ ਜਿਹੜੇ ਸਾਡੇ ਲੋਕਾਂ ਦੇ ਉੱਤੇ ਲਾਗੂ ਹੁੰਦੇ, ਪਤਾ ਨਹੀਂ ਕੌਣ ਕਿੱਥੇ ਬਹਿ ਕੇ ਉਹ ਲਿਖ ਦਿੰਦਾ। ਤੇ ਜਦੋਂ ਸੈਸ਼ਨ ਚੱਲਦਾ ਅਸੈਂਬਲੀ ਦਾ, ਉਦੋਂ ਕੋਈ ਚਰਚਾ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਮੁੜ ਕੇ ਅਖਬਾਰ ਤੇ ਖਬਰ ਪੜ੍ਹਦੇ ਆ ਵੀ ਇਸ ਸੈਸ਼ਨ ਦੌਰਾਨ ਇੰਨੇ ਜਿਹੜੇ ਕਾਨੂੰਨ ਨੇ ਉਹ ਪਾਸ ਹੋਏ। ਇਸ ਮਾਹੌਲ ਤੋਂ ਆਪਾਂ ਨੂੰ ਘੱਟੋ ਘੱਟ ਇਹ ਜਿਹੜਾ ਵਹਿਮ ਆ ਕਿ ਜੀ ਲੋਕਤੰਤਰ ਬੜੀ ਵੱਡੀ ਚੀਜ਼ ਹੁੰਦਾ, ਉਹ ਤਾਂ ਆਪਾਂ ਨੂੰ ਸਮਝ ਆ ਜਾਣੀ ਚਾਹੀਦੀ। ਵੈਸੇ ਇਸੇ ਪ੍ਰੋਗਰਾਮ ਦੇ ਵਿੱਚ ਖਾਲਿਸਤਾਨੀ ਨਜ਼ਰੀਏ ਤੋਂ ਭਾਰਤੀ ਲੋਕਤੰਤਰ ਦੀ ਚਰਚਾ ਕਰਦੇ ਆ। ਮੈਂ ਸਦਾ ਹੀ ਕਿਹਾ ਕਿ ਹੋ ਸਕਦਾ ਕਿਸੇ ਮੁਲਕ 'ਚ ਕਿਸੇ ਹੋਰ ਥਾਂ ਦੇ ਉੱਤੇ ਸਾਡੇ ਜਿੱਥੇ ਭਰਾ ਬੈਠੇ ਹੈ ਲੋਕਤੰਤਰ ਬੜਾ ਫਾਇਦੇਮੰਦ ਸਾਬਤ ਹੋ ਰਿਹਾ ਹੋ, ਪਰ ਸਾਡੇ ਤਾਂ ਇੱਥੇ ਲੋਕਤੰਤਰ ਦਾ ਅਰਥ ਹੀ ਕੁਝ ਹੋਰ। ਇੱਥੇ ਤਾਂ ਇਹ ਆ ਵੀ ਜਿਹੜੀ ਧਿਰ ਦੇ ਕੋਲੇ ਵੋਟਾਂ ਵੱਧ ਨੇ, ਜਿਸ ਧਿਰ ਦੇ ਕੋਲੇ ਬੰਦੇ ਵੱਧ ਨੇ, ਉਹਦੇ ਵਿਧਾਇਕ ਜਾਂ ਮੈਂਬਰ ਪਾਰਲੀਮੈਂਟ ਵੱਧ ਹੋਣੇ ਆ, ਉਹਨੂੰ ਕੋਈ ਪਰਵਾਹ ਕਰਨ ਦੀ ਲੋੜ ਨਹੀਂ। ਉਹ ਬਾਕੀ ਕੌਮਾਂ ਨੂੰ, ਬਾਕੀ ਧਰਮਾਂ ਦੇ ਲੋਕਾਂ ਨੂੰ, ਬਾਕੀ ਬੋਲੀਆਂ ਨੂੰ ਜੋ ਮਰਜ਼ੀ ਕਰੇ ਕਰਾਵੇ, ਕਿਸੇ ਦੀ ਹਿੰਮਤ ਨਹੀਂ ਵੀ ਉਹਨੂੰ ਕੋਈ ਗੱਲ ਪੁੱਛ। ਤੇ ਜਿਹੜਾ ਵੀ ਉਹਦਾ ਵਿਰੋਧ ਕਰੂ ਉਹਨੂੰ ਕਹਿਣਗੇ ਜੀ ਐਂਟੀ ਨੈਸ਼ਨਲ ਆ ਇਹ। ਜਾਣੀ ਕਿ ਇਸ ਮੁਲਕ ਦੇ ਵਿੱਚ ਹਿੰਦੂ ਤਾਬ ਤੋਂ ਬਗੈਰ ਬਾਕੀਆਂ ਦੇ ਪੱਲੇ ਕੁੱਖ ਨਹੀਂ। ਹੁਣ ਇਹ ਗੱਲ 1947 ਤੋਂ ਪਹਿਲਾਂ ਜਿਹੜੇ ਲਾਰੇ ਲਾਏ ਗਏ, ਵਾਅਦੇ ਕੀਤੇ ਗਏ, ਬਾਕੀਆਂ ਕੌਮਾਂ ਨਾਲ ਵੀ ਹੋਏ ਹੋਣਗੇ, ਪਰ ਸਾਨੂੰ ਤਾਂ ਸਾਡਾ ਦੁੱਖ ਚੇਤੇ ਆਉਂਦਾ। ਤੇ ਜੋ ਕੁਝ ਅਸੀਂ ਭੁਗਤ ਰਹੇ ਹਾਂ ਉਹ ਐਸੇ ਲੋਕਤੰਤਰ ਦੇ ਛੁਣਛਣੇ ਕਰਕੇ ਹੀ। ਕੋਈ ਵੀ ਜਿਹੜੀ ਰਾਜ ਕਰਦੀ ਧਿਰ ਵਾ, ਸਿਆਸੀ ਧਿਰ, ਉਹਨੂੰ ਕੋਈ ਮਤਲਬ ਨਹੀਂ ਕਿ ਪੰਜਾਬ ਲੁੱਟਿਆ ਗਿਆ, ਪੰਜਾਬ ਕੁੱਟਿਆ ਗਿਆ, ਪੰਜਾਬ ਮਾਰਿਆ ਗਿਆ। ਕੀ ਨਹੀਂ ਹੋਇਆ ਸਾਡੇ ਨਾਲ। ਸਾਡੀ ਕੌਮ ਦੀ ਜੋ ਟ੍ਰੈਜਡੀ ਆ, ਜੋ ਦੁਖਾਂਤ ਆ, ਉਹਦੇ ਬਾਰੇ ਜਿਹੜੇ ਹੁਣ ਆ ਕੇ ਸੱਤਾ 'ਚ ਬਹਿ ਗਏ ਉਹ ਕਹਿੰਦੇ ਸਾਡੇ ਤੋਂ ਪਹਿਲਾਂ ਵਾਲਿਆਂ ਨੇ ਕੀ ਕੀਤਾ, ਸਾਨੂੰ ਉਹਦੇ ਨਾਲ ਨਾ ਗੱਲ ਕਰੋ। ਅਸੀਂ ਤਾਂ ਹੁਣ ਤੁਹਾਨੂੰ ਠੋਕਣਾ, ਜਿਹੜਾ ਅਸੀਂ ਤੁਹਾਡੇ ਹੁਣ ਠੋਕੂ ਲਾਵਾਂਗੇ ਸਾਡੇ ਨਾਲ ਉਹਦੀ ਗੱਲ ਕਰ ਲਿਓ। ਇਹਨਾਂ ਤੋਂ ਬਾਅਦ ਕੋਈ ਹੋਰ ਧਿਰ ਆ ਜਾਊਗੀ, ਉਹ ਕਹੂਗੀ ਅਸੀਂ ਕੀ ਕੀਤਾ। ਹੋਰ ਤਾਂ ਹੋਰ ਕਾਂਗਰਸ ਪਾਰਟੀ ਨੇ ਸਾਡਾ ਸਭ ਤੋਂ ਵੱਧ ਘਾਣ ਕੀਤਾ। ਅੱਜ ਕਾਂਗਰਸ ਦੇ ਨਵੇਂ ਚਿਹਰੇ, ਨਵੇਂ ਆਗੂ ਆ ਗਏ, ਉਹ ਕਹਿੰਦੇ ਜੀ ਉਹਨਾਂ ਵੇਲਿਆਂ ਦੀਆਂ ਗੱਲਾਂ ਉਹਨਾਂ ਨਾਲ ਕਰਦੇ। ਤੇ ਫਿਰ ਸਾਡੇ ਬਾਬੇ ਧੁੰਮੇ ਵਰਗੇ ਜਾਉਂਦੇ ਰਹਿਣ, ਜਿਹੜੇ ਕਹਿੰਦੇ ਜੀ ਜੇ ਸਾਡੇ ਤੇ ਕੌਮ ਤੇ ਦਰਬਾਰ ਸਾਹਿਬ ਤੇ ਹਮਲੇ ਲਈ ਅਡਵਾਨੀ ਵਰਗਿਆਂ ਨੇ ਕੋਈ ਜਵੜੀ ਮਾਰੀ ਵੀ ਹੈ, ਕਹਿੰਦੇ ਵੀ ਹੁਣ ਤਾਂ ਉਹਦਾ ਬੀਜੇਪੀ 'ਚ ਕੋਈ ਹੈ ਨਹੀਂ ਨਾ ਥਾਂ। ਕੀ ਕਰੀਏ ਇਹੋ ਜਿਹੇ ਲੋਕਤੰਤਰ ਦਾ, ਜਿੱਥੇ ਇੱਕ ਪਾਸੇ ਕੈਨੇਡਾ ਆ, ਜਿੱਥੇ 100 ਸਾਲ ਬਾਅਦ ਵੀ ਕਾਮਾਗਾਟਾ ਮਾਰੂ ਦੇ ਲਈ ਮਾਫੀ ਮੰਗਣ ਮੌਕੇ ਉਹਨਾਂ ਨੇ ਦਿਲੋਂ ਮਾਫੀ ਮੰਗੀ ਵੀ ਸਾਡੀ ਗਲਤੀ ਸੀ ਜਿਹੜਾ ਅਸੀਂ ਉਦੋਂ ਕੀਤੀ। ਦੂਜੇ ਪਾਸੇ ਆ ਇੰਡੀਆ, ਇੱਥੋਂ ਦਾ ਲੋਕਤੰਤਰ ਸਭ ਤੋਂ ਹਾਸੋਹੀਣੀ ਤੇ ਡਰਾਮੇ ਵਾਲੀ ਗੱਲ ਤਾਂ ਇਹ ਆ ਕਿ ਜਿਹੜੀ ਕੌਮ ਨੇ, ਜਿਹੜੀ ਧਿਰ ਨੇ ਸਿੱਖਾਂ ਦੇ ਉੱਤੇ ਜ਼ੁਲਮ ਕੀਤੇ ਹੈ, ਉਹਨਾਂ ਨੂੰ ਤਾਂ ਕੋਈ ਚੇਤਾ ਨਹੀਂ ਹੈਗਾ, ਉਹਨਾਂ ਨੂੰ ਤਾਂ ਕੋਈ ਅਹਿਸਾਸ ਨਹੀਂ ਹੈਗਾ ਵੀ ਸਿੱਖਾਂ ਦੇ ਜ਼ਖਮਾਂ ਤੇ ਮਲਮ ਲਾਉਣੀ। ਸਾਡੀ ਹੀ ਕੌਮ ਦੇ ਕੁਝ ਬੰਦੇ ਐਵੇਂ ਪੂਛ ਚੱਕੀ ਫਿਰਦੇ ਆ ਵੀ ਮਾਫੀ ਮੰਗ ਲਓ ਜੀ, ਸਾਡੇ ਬੰਦਿਆਂ ਦਾ ਦਿਲ ਟਿਕ ਜੂ ਜੀ, ਅਸੀਂ ਜੀ ਐਂ ਹੋ ਜੂ, ਅਸੀਂ ਉਹ ਹੋ ਜੂ। ਹੁਣ ਇਹੋ ਜਿਹਾ ਹੈ ਮੁਲਕ, ਇਹੋ ਜਿਹੇ ਲੋਕ, ਸਾਡਾ ਤਾਂ ਸਾਡੀ ਕੌਮ ਦਾ ਜਿਹੜਾ ਇਹਦੇ ਵਿੱਚ ਹਾਲ ਬਦਲ ਗਿਆ, ਮਾਹੌਲ ਬਦਲ ਗਿਆ, ਅਖਲਾਕ ਕਿਰਦਾਰ ਜਿਹੜਾ ਹੈਗਾ ਅਸੀਂ, ਜਿਹੜਾ ਸਾਡਾ ਜਿਹਦੇ ਲਈ ਜਾਣੇ ਜਾਂਦੇ ਸੀ। ਕਦੇ ਸਿੱਖਾਂ ਦੇ ਇਤਿਹਾਸ ਵਿੱਚ ਇਹ ਨਹੀਂ ਸੀ ਆਇਆ ਵੀ ਜਿਸ ਜ਼ਾਲਮ ਨੇ ਸਾਡੇ ਤੇ ਜ਼ੁਲਮ ਕੀਤਾ ਹੋਵੇ ਉਹਦੀਆਂ ਮਿੰਨਤਾਂ ਤਾਲੇ ਜੇ ਕੀਤੇ ਹੋਣ ਵੀ ਸਾਨੂੰ ਤੂੰ ਇਨਸਾਫ ਦੇ ਦੇ। ਕਦੇ ਸੂਬਾ ਸਰਹੰਦ ਕੋਲੇ ਜਾ ਕੇ ਸਿੱਖਾਂ ਨੇ ਮਿੰਨਤਾਂ ਤਾਲੇ ਕੀਤੇ ਸੀਗੇ ਵੀ ਯਾਰ ਤੂੰ ਦੇਖੋ ਬੜਾ ਮਾੜਾ ਕੀਤਾ, ਹੁਣ ਤੂੰ ਫਿਰ ਮਾਫੀ ਮੰਗ ਲਾ ਨਾ ਏਦਾਂ। ਕਦੇ ਜਸਪਤ ਰਾਏ ਦੇ ਭਰਾ ਲਖਪਤ ਰਾਏ ਨੂੰ, ਮੀਰ ਮੰਨੂ ਨੂੰ, ਬੱਸੇ ਰੰਘੜ ਨੂੰ ਕਦੇ ਆਪਾਂ ਦੇਖਿਆ ਵੀ ਗਏ ਹੁਣ ਉਹਦੇ ਕੋਲੇ ਸਿੱਖ?
ਹੁਣ ਹੁਣ ਉਹ ਸਿੱਖਾਂ ਦੇ ਵਿੱਚ ਸਭ ਤੋਂ ਮਹਾਨ ਮੰਨਿਆ ਜਾਂਦਾ ਜਿਹੜਾ ਇਹ ਕਹਿੰਦਾ ਵੀ ਭਾਰਤ ਨੂੰ, ਕਾਂਗਰਸ ਪਾਰਟੀ ਨੂੰ ਸਾਡੇ ਉੱਤੇ ਹੋਏ ਜ਼ੁਲਮਾਂ ਲਈ ਮਾਫੀ ਮੰਗਣੀ ਚਾਹੀਦੀ। ਜੇ ਅੱਜ ਤੋਂ 200 ਸਾਲ ਪਹਿਲਾਂ ਵਾਲਾ ਕੋਈ ਗੁਰਸਿੱਖ ਪਿਆਰਾ ਹੋਵੇ, ਉਹਦੇ ਹੱਥ 'ਚ ਹੋਵੇ ਜੁੱਤੀ, ਤੇ ਇਹੋ ਜਿਹੇ ਲੰਡੂ ਲੀਡਰ ਦੇ ਸਿਰ ਵਿੱਚ ਮਾਰ ਮਾਰ ਕੇ ਟੋਟਣ ਗੰਜਾ ਕੀਤਾ ਹੋਵੇ ਵੀ ਇਹ ਕਿਹੜਾ ਸਿਧਾਂਤ ਆ, ਕਿਹੜੇ ਗੁਰੂ ਨੇ ਮੱਤ ਦਿੱਤੀ ਸੀ। ਉਹ ਤੋਂ ਅਗਲੀ ਇੱਕ ਹੋਰ ਜਬਲੀ ਆਈ ਹੋਈ ਹੈ ਹੱਥ 'ਚ ਸਾਡੇ ਬੰਦਿਆਂ, ਅਖੇ ਜੀ ਮੁਆਵਜ਼ਾ ਦੇ ਦਿਓ। ਸਾਡੀ ਕੌਮ ਦੇ ਉੱਤੇ ਦੋ ਵੱਡੇ ਘੱਲੂ ਘਾਰੇ ਵਾਪਰੇ ਆ। ਇੱਕ ਅਹਿਮਦ ਸ਼ਾਹ ਅਬਦਾਲੀ ਨੇ, ਜਦੋਂ ਜਿਹੜਾ ਵੱਡਾ ਘੱਲੂਘਾਰਾ, ਇੱਕ ਲਖਪਤ ਰਾਏ ਵਾਲਾ ਛੋਟਾ ਘੱਲੂਘਾਰਾ ਜਿਹੜਾ ਕਾਹਨੂੰਵਾਨ ਦੇ ਛੰਭ 'ਚ। ਲਿਆ ਦਿਖਾ ਦਿਓ ਕਿਹੜੀ ਕਿਤਾਬ 'ਚ ਲਿਖਿਆ ਹੋਇਆ ਵੀ ਬਾਅਦ 'ਚ ਸਿੱਖਾਂ ਨੇ ਕਿਹਾ ਹੋਵੇ ਵੀ ਠੀਕ ਆ ਤੁਸੀਂ ਸਾਡੇ ਛੱਤਰ ਫੇਰ ਲਿਆ, ਹੁਣ ਜਿਹੜਾ ਤੁਸੀਂ ਸਾਡੀ ਕੌਮ ਨਾਲ ਮਾੜਾ ਕੀਤਾ ਉਹਦਾ ਮੁਆਵਜ਼ਾ ਦੇ ਦਿਓ। ਕਦੇ ਨਹੀਂ ਆਪਾਂ ਪੜ੍ਹਿਆ। ਸੋ ਉਸ ਜ਼ਾਲਮ ਤੋਂ ਇਨਸਾਫ ਜਾਂ ਮਾਫੀ ਜਾਂ ਉਹਦੇ ਤੋਂ ਮੁਆਵਜ਼ਾ, ਇਹ ਸਾਡੇ ਕਿਰਦਾਰ ਦੇ ਵਿੱਚ ਹੈ ਨਹੀਂ ਸੀ। ਅਸੀਂ ਤਾਂ ਇਨਸਾਫ ਕਰਦੇ ਹੁੰਦੇ ਸੀ। ਜੇ ਕਿਤੇ ਸਾਡੇ ਉੱਤੇ ਕਿਸੇ ਨੇ ਜ਼ੁਲਮ ਕੀਤਾ ਤਾਂ ਸਾਡੇ ਵੱਡੇ ਵਡੇਰਿਆਂ ਨੇ ਗੁਰੂ ਆਸ਼ੇ ਅਨੁਸਾਰ ਬਾਅਦ ਵਿੱਚ 21 ਦੇ, ਜੇ 41 ਨਹੀਂ ਤਾਂ 51 ਤਾਂ ਲਾਜ਼ਮੀ ਪਾਏ। ਹੁਣ ਨਵੇਂ ਸ਼ੋਸ਼ੇ ਆ ਰਹੇ ਨੇ। ਅੱਛਾ, ਉਹਨਾਂ ਨੂੰ ਸਿਆਣੇ ਕਿਹਾ ਜਾ ਰਿਹਾ ਵੀ ਕਿੰਨੇ ਸਿਆਣੇ। ਇੱਕ ਕਹਿੰਦਾ ਸਿੰਬੋਲਿਕ ਜਸਟਿਸ ਮਿਲਦਾ ਹੁੰਦਾ, ਉਹ ਲੈ ਲਓ ਮਾੜਾ ਮੋਟਾ, ਸੱਜਣ ਕੁਮਾਰ ਨੂੰ ਅੰਦਰ ਦੇਤਾ ਜੀ, ਟੈਡਲਰ ਨੂੰ ਅੰਦਰ ਕਰ ਦਿੰਦੇ ਆ, ਹੋਰ ਤੁਹਾਨੂੰ ਕੀ ਚਾਹੀਦਾ। ਤੇ ਉਹ ਕੌਮ ਜਿਹੜੀ ਸ਼ੇਰਾਂ ਦੀ ਕੌਮ ਮੰਨੀ ਜਾਂਦੀ, ਉਹਦਾ ਹਾਲ ਕੀ ਬਣਾਤਾ, ਮੰਗਤਿਆਂ ਦੀ ਕੌਮ ਬਣਾ, ਭਿਖਾਰੀਆਂ ਦੀ ਕੌਮ ਬਣਾ, ਕਿਰਦਾਰ ਹੀ ਬਦਲ ਛੱਡੇ। ਤੁਸੀਂ ਇਤਿਹਾਸ ਤੇ ਨਜ਼ਰ ਮਾਰੋ, ਇੱਕ ਘਟਨਾ ਹੈ ਕਿ ਕਿਸੇ ਪਹਾੜੀ ਇਲਾਕੇ 'ਚ, ਪਸ਼ਾਵਰ ਜਾਂ ਕਸ਼ਮੀਰ ਦੇ ਇਲਾਕੇ 'ਚ ਕਿਸੇ ਪਹਾੜੀ ਦੇ ਉੱਤੇ ਸਿੰਘਾਂ ਦਾ ਡੇਰਾ ਸੀ। ਨਾਲ ਦੀ ਪਹਾੜੀ ਉੱਤੇ ਕੋਈ ਫੱਕਰ, ਕੋਈ ਪੀਰ ਬਾਬਾ ਆਪਦੇ ਚੇਲਿਆਂ ਬਾਲਕਿਆਂ ਨਾਲ ਉੱਥੇ ਰਹਿੰਦਾ ਸੀ। ਮੀਂਹ ਕਣੀ ਦਾ ਦਿਨ ਆਇਆ, ਕਈ ਦਿਨ ਝੜੀ ਲੱਗੀ ਰਹੀ। ਉਹ ਫੱਕਰ ਦੇ, ਪੀਰ ਦੇ, ਫਕੀਰ ਦੇ ਜਿਹੜੇ ਚੇਲੇ ਬਾਲਕੇ ਸੀ, ਉਹ ਕਹਿੰਦੇ ਬਾਬਾ ਵੀ ਆਪਣੇ ਕੋਲ ਤਾਂ ਵਾਧੂ ਰਾਸ਼ਨ ਪਾਣੀ ਪਿਆ, ਜਿਹੜੇ ਆਪਣੇ ਆ ਨਾਲ ਨਿਹੰਗ ਸਿੰਘਾਂ ਦਾ ਡੇਰਾ ਛਾਉਣੀ ਆ ਸਿੱਖਾਂ ਦੀ, ਉਹਨਾਂ ਕੋਲੇ ਰਸਦ ਸੁੱਕੀ ਜਿਹੜੀ ਆ ਉਹ ਤਕਰੀਬਨ ਖਤਮ ਹੀ। ਉਹ ਕਹਿੰਦਾ ਪੁੱਛਦੇ ਕਿਉਂ ਜਾਂਦੇ ਆ ਉਹਨਾਂ ਨੂੰ। ਇਹ ਗਧਿਆਂ ਤੇ, ਉਦੋਂ ਗਧੇ ਹੁੰਦੇ ਸੀ, ਗਧਿਆਂ ਉੱਤੇ ਖੁਰਜੀਆਂ ਲੱਦ ਕੇ ਸਮਾਨ ਸੱਤੂ ਵਿੱਚ ਰੱਖ ਕੇ ਤੁਰ ਪਏ। ਉੱਥੇ ਜਾ ਕੇ ਅਤੇ ਬੁਲਾ ਕੇ ਕਹਿੰਦੇ ਵੀ ਸਾਡੇ ਜੀ ਵਾਧੂ ਸਮਾਨ ਪਿਆ ਸੀਗਾ, ਤੇ ਅਸੀਂ ਜਦੋਂ ਬਾਬਾ ਜੀ ਨਾਲ ਗੱਲ ਕੀਤੀ, ਉਹ ਕਹਿੰਦੇ ਉਹਨਾਂ ਨੂੰ ਦੇ ਕੇ ਆਓ ਉੱਥੇ, ਤੁਹਾਡੇ ਹੈ ਨੀ ਗਾ ਨਾ ਸਮਾਨ ਸੱਤੂ, ਸਾਨੂੰ ਪਤਾ, ਤੁਸੀਂ ਆ ਲੈ ਲਓ। ਉਹ ਕਿਸੇ ਨੇ ਗੱਲ ਹੀ ਨਾ ਸੁਣੀ ਉਹਨਾਂ ਦੀ। ਉਹ ਕਹਿੰਦੇ ਵੀ ਯਾਰ ਤੁਹਾਡੇ ਕੋਲੇ ਆਏ ਆ ਚੱਲ ਕੇ, ਉਹ ਗੱਲ ਹੀ, ਉਹ ਫਿਰ ਅਖੀਰ ਤੇ ਅੱਕ ਕੇ ਤੁਰ ਪਏ ਵਾਪਸ। ਸਾਰੇ ਗੁਰੂ ਦੇ ਸਿੰਘ ਘੋੜਿਆਂ ਤੇ ਚੜ੍ਹ ਕੇ ਇਕੱਠੇ ਖੜੇ ਦੇਖੀ ਜਾਂਦੇ ਆ। ਜਦੋਂ ਉਹਨਾਂ ਦੇ ਹੱਦ ਦੇ ਵਿੱਚੋਂ ਬਾਹਰ ਨਿਕਲ ਗਿਆ ਉਹਨਾਂ ਦਾ ਕਾਫਲਾ, ਭੱਜ ਕੇ ਘੋੜਿਆਂ ਤੇ ਚੜ੍ਹੇ, ਜਕਾਰੇ ਛੱਡਦੇ ਹੋਏ ਉਹਨਾਂ ਗਧਿਆਂ ਤੋਂ ਸਮਾਨ ਖੁਰਜੀਆਂ ਲਾਹ ਕੇ ਭੱਜ ਲਏ ਵਾਪਸ। ਉਹ ਜਦੋਂ ਆਏ ਆਪਣੇ ਬਾਬੇ ਕੋਲੇ, ਫਕੀਰ ਕੋਲੇ, ਉਹਨੂੰ ਕਹਿੰਦੇ ਜੀ ਪਹਿਲਾਂ ਬੜੇ ਮਾਣ ਨਾਲ ਉਹਨਾਂ ਨੂੰ ਜਾ ਕੇ ਅਸੀਂ ਕਿਹਾ ਵੀ ਲੈ ਲਓ, ਉਦੋਂ ਤਾਂ ਉਹਨਾਂ ਨੇ ਕੋਈ ਗੱਲ ਨਾ ਸੁਣੀ, ਬਾਅਦ ਚ ਘੋੜਿਆਂ ਤੇ ਆ ਕੇ ਖੋਹ ਕੇ ਲੈ ਗਏ। ਉਹ ਫਕੀਰ ਬਾਬਾ ਕਹਿੰਦਾ ਉਹ ਗੁਰੂ ਦੇ ਸਿੰਘ ਨੇ, ਉਹ ਤੁਸੀਂ ਤਾਂ ਉਹਦੇ ਨਾਲ ਗੱਲ ਹੀ ਐ ਕੀਤੀ ਜਿਵੇਂ ਤੁਸੀਂ ਉਹਨਾਂ ਕੋਲੇ ਦਾਤੇ ਬਣ ਕੇ ਗਏ ਹੋ ਵੀ ਆਹ ਸਾਡਾ ਦਾਨ ਪੁੰਨ ਤੁਸੀਂ ਲੈ ਲਓ। ਉਹ ਗੁਰੂ ਦੇ ਸਿੰਘ ਨੇ, ਉਹ ਨਾ ਤਾਂ ਭਿਖਾਰੀਆਂ ਵਾਲੀ ਕੈਟਾਗਰੀ 'ਚ ਆ ਵੀ ਦਾਨੀ ਤੁਸੀਂ, ਨਾ ਕੋਈ ਉਹਨਾਂ, ਉਹ ਖੋਹ ਕੇ ਤਾਂ ਖਾ ਸਕਦੇ ਆ, ਬਾਰਾ ਬਕਾਰਾ ਕਰ ਲੈਣਗੇ। ਔਰ ਉਹ ਉਹਨਾਂ ਦੀ ਅਣਖ ਜਿਹੜੀ ਆ, ਸ਼ੇਰ ਬਿਰਤੀ ਆ। ਸ਼ੇਰ ਜਿਹੜਾ ਹੈਗਾ ਕਿਸੇ ਦਾ ਮਾਰਿਆ ਸ਼ਿਕਾਰ ਨਹੀਂ ਖਾਂਦਾ। ਤੁਸੀਂ ਸ਼ੇਰਾਂ ਤੋਂ ਕੀ ਆਸ ਕਰ। ਤੇ ਅੱਜ ਪੰਜਾਬ ਸਰਕਾਰ ਨੇ, ਭਾਰਤ ਸਰਕਾਰ ਨੇ ਸਾਡੀ ਕੌਮ ਦਾ ਨੇਚਰ ਆ ਜਿਹੜਾ ਉਹ ਬਦਲ ਦਿੱਤਾ। ਹਰ ਚੀਜ਼ ਤੁਹਾਨੂੰ ਫ੍ਰੀ 'ਚ ਦੇਵਾਂਗੇ, ਕਹਿੰਦੇ ਤੁਸੀਂ ਉਸ ਆਰਾਮ ਨਾਲ ਘਰੇ ਬੈਠੋ। ਮੈਂ ਇੱਥੇ ਪੜ੍ਹਦਾ ਸੀਗਾ ਵੀ ਕਿਸੇ ਮੁਲਕ ਦੇ ਵਿੱਚ ਕਬੂਤਰਾਂ ਨੂੰ ਦਾਣਾ ਕੋਈ ਮਾਈ ਪਾਉਣ ਲੱਗੀ, ਤੇ ਉਹਨੂੰ ਪ੍ਰਸ਼ਾਸਨ ਨੇ ਇਸ ਗੱਲੋਂ ਫੜ ਕੇ ਪਨਿਸ਼ ਕੀਤਾ, ਫਾਈਨ ਕੀਤਾ ਕਿ ਤੂੰ ਇਹਨਾਂ ਦੀ ਆਦਤ ਵਿਗਾੜ ਰਹੀ ਹੈ। ਜਦੋਂ ਕਿਸੇ ਮਨੁੱਖ ਨੂੰ, ਕਿਸੇ ਜਾਨਵਰ ਨੂੰ ਵਿਹਲੇ ਬੈਠਣ ਦੀ ਆਦਤ ਪਾ ਦਿੱਤੀ ਜਾਵੇ, ਉਦਮ ਕਰਨ ਦੀ ਆਦਤ ਮਾਰ ਦਿੱਤੀ ਜਾਵੇ, ਇਹ ਸਭ ਤੋਂ ਵੱਡਾ ਪਾਪ। ਸਾਡੀ ਕੌਮ ਦਾ
ਇਸੇ ਤਰੀਕੇ ਨਾਲ ਘਾਣ ਕੀਤਾ ਜਾ ਰਿਹਾ ਵੀ ਤੁਹਾਨੂੰ ਵਿਹਲੇ ਬੈਠਿਆਂ ਨੂੰ ਚੀਜ਼ਾਂ ਮਿਲਣਗੀਆਂ। ਹੁਣ ਇੱਕ ਵੇਲਾ ਇਹ ਸੀ ਵੀ ਆਪਣੇ ਕੌਮ ਕਿਰਤ ਕਰਨ ਲਈ ਜਾਣੀ ਜਾਂਦੀ ਸੀ। ਕਿਰਤ ਕਰੋ ਸਰੀਰ ਬਣਦਾ, ਕਿਰਤ ਕਰੋ ਤੁਹਾਡੀ ਆਪ ਦੀ ਕਮਾਈ ਹੋਈ ਰੋਟੀ ਦਾ ਤੁਹਾਨੂੰ ਮਾਣ ਹੀ ਹੋਰ ਹੁੰਦਾ। ਹੁਣ ਉਹਨਾਂ ਨੇ ਭਿਖਾਰੀ ਬਿਰਤੀ ਸਾਡੇ ਚ ਭਰ ਕਰਤੀ। ਹੁਣ ਸਾਡੇ ਜੇ ਕਿਸੇ ਨੂੰ ਕਹੀਏ ਵੀ ਯਾਰ ਤੈਨੂੰ ਫ੍ਰੀ ਦੀ ਬੱਸ ਜਾਂ ਫ੍ਰੀ ਦੇ ਪੈਸੇ ਜਾਂ ਫ੍ਰੀ ਦਾ ਇਹ ਕੀ, ਉਹ ਕਹਿੰਦਾ ਤੂੰ ਗੱਲਾਂ ਕਿਹੜੀਆਂ ਕਰਦਾ, ਤੂੰ ਤਾਂ ਸਾਡਾ ਦੁਸ਼ਮਣ ਆ, ਅਸੀਂ ਬੈਠੇ ਵਿਖਾ ਰਹੇ ਹਾਂ ਤੇ ਤੈਨੂੰ ਕੀ। ਸੋ ਸਾਡੀ ਕੌਮ ਦੇ ਹਰ ਖੇਤਰ ਦੇ ਵਿੱਚ ਨਿਘਾਰ ਜਿਹੜਾ ਆਇਆ ਉਹ ਇੱਕ ਇਖਲਾਕ ਦੇ ਵਿੱਚ ਵੀ ਆਇਆ। ਉਹਦੇ ਵਿੱਚ ਕੀ ਹੈ ਕਿ ਸਭ ਤੋਂ ਵੱਡੀ ਅਹਿਮ ਜਿਹੜੀ ਪੋਸਟ ਆ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਹੈ। ਵੈਸੇ ਤਾਂ ਸਾਡੇ ਆਮ ਸਿੱਖ ਨੂੰ ਵੀ ਦੂਜਾ ਸਿੱਖ ਫਟਕਾਰਦਾ ਨਹੀਂ, ਸਾਡੇ ਤਾਂ ਗੁਰੂ ਸਾਹਿਬ ਦੇ ਹੁਕਮ ਨੇ ਕਿ ਕਿਵੇਂ ਬੋਲਣਾ, ਕਿਵੇਂ ਕਿਸੇ ਨਾਲ ਗੱਲ ਕਰਨੀ। ਗੁਰੂ ਸਾਹਿਬ ਦੇ ਹੁਕਮ ਨੇ ਕਿ ਸਿੱਖ ਨੂੰ ਇਉਂ ਨਹੀਂ ਕਰਨਾ ਚਾਹੀਦਾ, ਇਉਂ ਕਰਨਾ ਚਾਹੀਦਾ, ਸਭ ਕੁਝ ਹੁਕਮ। ਪਰ ਅੱਜ ਸੋਸ਼ਲ ਮੀਡੀਆ ਦੇ ਦੌਰ ਵਿੱਚ ਸਭ ਤੋਂ ਮਾੜੀ ਕਿਹਦੇ ਨਾਲ ਹੋ ਰਹੀ ਆ? ਜਿਹੜੇ ਜਥੇਦਾਰ ਸਾਹਿਬਾਨ ਨੇ। ਬਾਦਲ ਦਲ ਵਾਲਿਆਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਜਿੰਨਾ ਜਲੀਲ ਕੀਤਾ, ਕਦੇ ਨੀਟਾ ਲਿਖਦੇ ਆ, ਕਦੇ ਪੀਟਾ ਲਿਖਦੇ ਆ, ਕਦੇ ਕੁਝ ਹੋਰ ਉਹਦੇ ਬਾਰੇ ਲਿਖਦੇ ਆ। ਜਿੰਨਾ ਟਾਈਮ ਗਿਆਨੀ ਹਰਪ੍ਰੀਤ ਸਿੰਘ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਹੈ, ਲੋਕਾਂ ਨੂੰ ਇਹ ਇਤਰਾਜ਼ ਰਿਹਾ, ਸੰਗਤ ਨੂੰ, ਆਮ ਸਿੱਖ ਜਗਤ ਨੂੰ, ਕਿ ਇਹ ਬਾਦਲਕਿਆਂ ਦੀ ਬੋਲੀ ਬੋਲਦੇ। ਇੱਕ ਵਾਰ ਜਦੋਂ ਅਕਾਲੀ ਦਲ ਦਾ ਸਿਰਜਣਾ ਦਾ ਸਾਧਨਾ ਦਿਵਸ ਮਨਾਇਆ ਹੈ, ਸਥਾਪਨਾ ਦਿਵਸ, ਉਸ ਦਿਨ ਵੱਡੇ ਬਾਦਲ ਨੂੰ ਖੁਸ਼ ਕਰਨ ਲਈ ਗਿਆਨੀ ਹਰਪ੍ਰੀਤ ਸਿੰਘ ਨੇ ਕਮਲ ਵੀ ਕਾਫੀ ਕੁੱਟਿਆ ਸੀ। ਪਰ ਉਹਨੇ ਆਪਦੇ ਸਮੇਂ ਵਿੱਚ ਕਾਫੀ ਚੰਗੇ ਕਾਰਜ ਵੀ ਕੀਤੇ। 1999 ਤੋਂ ਜਿਹੜਾ ਵੀ ਜਥੇਦਾਰ ਬਣਿਆ ਉਹਨੇ ਪਹਿਲੋਂ ਵਾਲੇ ਨਾਲੋਂ ਸਿੱਖਾਂ ਨੂੰ ਜ਼ਿਆਦਾ ਤੰਗ ਕੀਤਾ ਤੇ ਹਰੇਕ ਨੇ ਇਹੀ ਕਹਾਇਆ ਵੀ ਯਾਰ ਇਹਦੇ ਨਾਲੋਂ ਤਾਂ ਪਹਿਲਾਂ ਵਾਲਾ ਚੰਗਾ ਸੀ। ਪਹਿਲੋਂ ਵਾਲੇ ਦੇ ਹੁੰਦਿਆਂ ਪੰਥ ਕਹਿੰਦਾ ਸੀ ਇਹਨੂੰ ਛੇਤੀ ਘਰ ਨੂੰ ਤੋਰੋ। ਗਿਆਨੀ ਪੂਰਨ ਸਿੰਘ ਨੇ ਸਿੱਖਾਂ ਨੂੰ ਲਵ ਕੁਸ਼ ਦੀ ਅੰਸ਼ ਦੱਸਦਾ। ਗਿਆਨੀ ਜੋਗਿੰਦਰ ਸਿੰਘ ਬਦਾਂਤੀ ਨੇ ਧਨਵੰਤ ਸਿੰਘ ਪੱਲੀ ਚੱਕੀ ਵਾਲੇ ਸਾਧ ਮੌਕੇ ਚੰਦ ਚਾੜ੍ਹਤੇ। ਫਿਰ ਜਦੋਂ ਆਈ ਵਾਰੀ ਗਿਆਨੀ ਗੁਰਬਚਨ ਸਿੰਘ ਦੀ, ਉਹਨਾਂ ਨੇ ਉਹ ਅਗਿਆਨਤਾ ਫੈਲਾਈ ਕਿ ਤੌਬਾ ਕਰਾ ਛੱਡੀ। ਸਾਰੀ ਕੌਮ ਪਿੱਟ ਕੇ ਮਰ ਗਈ ਬਾਦਲਾਂ ਨੂੰ, ਪਰ ਬਾਦਲ ਕਹਿੰਦੇ ਇਹੋ ਜਿਹਾ ਰਾਂਝਾ ਕਿਤੇ ਲੱਭਣਾ। ਆਖਰ ਗਿਆਨੀ ਗੁਰਬਚਨ ਸਿੰਘ ਨੇ ਆਪ ਕਿਹਾ ਉਹਨਾਂ ਨੂੰ ਕਿ ਮੇਰੇ ਨਾਲ ਕੁੱਤੇ ਖਾਣੀ ਬਹੁਤ ਹੋ ਰਹੀ ਆ, ਮੈਂ ਕਾਹਦਾ ਜਥੇਦਾਰ ਆ, ਮੈਨੂੰ ਤੋਰੋ ਕਰਨ। ਆਖਰ ਉਹ ਗਿਆਨੀ ਗੁਰਬਚਨ ਸਿੰਘ ਕਰਕੇ, ਬਾਦਲਾਂ ਦੀ ਕਰਤੂਤ ਕਰਕੇ ਇਹੋ ਜਿਹਾ ਮਾਹੌਲ ਬਣਿਆ ਹੋਇਆ ਸੀ ਕਿ ਜਥੇਦਾਰ ਕੋਈ ਲੱਗਣ ਨੂੰ ਤਿਆਰ ਨਹੀਂ ਸੀ। ਉਦੋਂ ਗਿਆਨੀ ਹਰਪ੍ਰੀਤ ਸਿੰਘ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸੀ। ਜਦੋਂ ਇਹਨਾਂ ਨੂੰ ਕਿਹਾ, ਇਹ ਕਹਿੰਦੇ ਜੀ ਨਹੀਂ, ਮੈਂ ਇਹ ਕੰਮ ਨਹੀਂ ਕਰ ਸਕਦਾ। ਉਹ ਕਹਿੰਦੇ ਸਾਨੂੰ ਕਾਰਜਕਾਰੀ ਜਥੇਦਾਰ ਦੇ ਤੌਰ ਤੇ ਤੈਨੂੰ ਜਿੰਨਾ ਕੁ ਟਾਈਮ ਸਾਡਾ ਨਿਗਾਹ ਦੇਵੇਂ। ਇਹ ਕਹਿੰਦਾ ਤੁਸੀਂ ਮੇਰੇ ਤੋਂ ਆਹ ਕੰਮ ਕਰਾਓਗੇ, ਉਹ ਕੰਮ ਕਰਾਂਗੇ। ਕਹਿੰਦੇ ਨਹੀਂ ਕਰਾਉਂਦੇ। ਇਹਨੇ ਤਾਂ ਉਦੋਂ ਬਕਾਇਦਾ ਤੌਰ ਤੇ ਕਿਹਾ ਵੀ ਜੇ ਮੈਨੂੰ ਕੋਈ ਗਲਤ ਕੰਮ ਕਰਨ ਲਈ ਕਿਹਾ ਤਾਂ ਮੈਂ ਤਾਂ ਫਿਰ ਅਸਤੀਫਾ ਦੇ। ਬੜੀ ਲੋਕਾਂ ਦੇ ਵਿੱਚ ਇਸ ਗੱਲ ਦੀ ਸੀ ਵੀ ਚਲੋ ਗਿਆਨੀ ਗੁਰਬਚਨ ਸਿੰਘ ਨੇ ਜੋ ਕਮਲ ਕੁੱਟਿਆ ਛੱਡੋ, ਹੁਣ ਆ ਗਿਆ ਚੰਗਾ ਬੰਦਾ। ਪਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਜਥੇਬੰਦੀਆਂ ਦੇ ਵਿੱਚ, ਸਿੱਖ ਜਗਤ ਦੇ ਵਿੱਚ ਕਾਫੀ ਹੱਦ ਤੱਕ ਆਪਣੇ ਆਪ ਨੂੰ ਮਜ਼ਬੂਤ ਵੀ ਕੀਤਾ। ਪਰ ਜਦੋਂ 2 ਦਸੰਬਰ 2024 ਵਾਲਾ ਪ੍ਰਕਰਨ ਸਾਡੇ ਇਤਿਹਾਸ ਸਿਰਜਿਆ ਵੈਸੇ, ਪਰ ਉਸ ਤੋਂ ਬਾਅਦ ਵਿੱਚ ਬਾਦਲ ਕੇ ਕਹਿੰਦੇ ਇਹਨੂੰ ਤੋਰਨਾ ਘਰ ਨੂੰ ਛੇਤੀ। ਬਾਦਲ ਕਿਆ ਨੇ ਜੋ ਮਾੜਾ ਭੰਡੀ ਪ੍ਰਚਾਰ IT ਸੈੱਲ ਬਣਾ ਕੇ ਗਿਆਨੀ ਹਰਪ੍ਰੀਤ ਸਿੰਘ ਦਾ ਕੀਤਾ, ਅੱਜ ਤੱਕ ਉਹ ਜਾਰੀ ਹੈ। ਅੱਜ ਦੀ ਤਰੀਕ ਵਿੱਚ ਗਿਆਨੀ ਕੁਲਦੀਪ ਸਿੰਘ ਗੜਗੱਜ ਜੋ ਹੈ, ਉਹਨੂੰ ਵੀ ਆਮ ਆਦਮੀ ਪਾਰਟੀ ਦੇ IT ਸੈੱਲ ਵੱਲੋਂ ਭੰਡਿਆ ਜਾ ਰਿਹਾ। ਬਾਦਲਾਂ ਦਾ ਦੱਲਾ, ਬਾਦਲਾਂ ਦਾ ਗੁਲਾਮ, ਬਾਦਲਾਂ ਦਾ ਸੀਰੀ। ਤੇ ਅੱਜ ਕੱਲ ਇੱਕ ਨਵਾਂ ਆ ਗਿਆ ਵੀ 2 ਅੱਖਰ ਬੋਲ ਕੇ ਜਿਹਦੀ ਮਰਜ਼ੀ ਫੋਟੋ ਜੀ ਲਾ ਲਓ, 4 ਗੱਲਾਂ ਲਿਖ ਲਓ। ਬੜੀਆਂ ਹਲਕੇ ਕਿਸਮ ਦੀਆਂ ਫੋਟੋਆਂ ਜੀਆਂ ਬਣਾ ਕੇ AI ਨਾਲ, ਜੇਕਰ ਸਾਡੇ ਬੱਚੇ ਆ ਜਿਨ੍ਹਾਂ ਦੀ ਉਮਰ 10 ਤੋਂ 20 ਸਾਲ ਦੀ ਹੈ,
ਉਹਨਾਂ ਦੇ ਦਿਲ ਦਿਮਾਗ ਵਿੱਚ ਜਥੇਦਾਰਾਂ ਦੀ ਗਿਆਨੀ ਹਰਪ੍ਰੀਤ ਸਿੰਘ ਤੇ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਜੋ ਹੋ ਰਹੀ ਹੈ, ਕੀ ਉਹਨਾਂ ਦੇ ਮਨ 'ਚ ਸਤਿਕਾਰ ਪੈਦਾ ਹੋਊਗਾ? ਅੱਛਾ, ਗਿਆਨੀ ਕੁਲਦੀਪ ਸਿੰਘ ਗੜਗੱਜ ਜਦੋਂ ਹਨੇਰੇ ਸਵੇਰੇ ਜਥੇਦਾਰ ਲਾ ਆਇਆ, ਅਸੀਂ ਉਹਦਾ ਸਾਰੇ ਆਪਾਂ ਵਿਰੋਧ ਕਰਨਾ ਸੀ ਕੀਤਾ, ਤੇ ਅਸੀਂ ਇਹ ਗੱਲ ਸੋਚੀ ਕਿ ਜਦੋਂ ਅੱਜ ਸਿਸਟਮ ਹੀ ਇਹ ਆ ਵੀ ਇਹਨੂੰ ਲਾਉਣਾ ਬਾਦਲ ਕੇ ਨੇ, ਤੇ ਜਦੋਂ ਲਾਉਣਾ ਉਹ ਵੀ ਆ, ਤੇ ਖਾਲਸਾ ਪੰਥ ਨੂੰ ਜਿੰਨਾ ਕੁ ਸੇਕ ਇਸ ਮੌਕੇ ਤੱਕ ਲੱਗ ਚੁੱਕਿਆ, ਬਾਦਲ ਕਿਆਂ ਨੂੰ ਆਪਾਂ ਐਮਐਲਏ ਐਮਪੀ ਵਾਲੇ ਪਾਸੇ ਉੱਤਾ ਲੋਕਾਂ ਨੇ ਹਰਾਤਾ। ਆਮ ਆਦਮੀ ਪਾਰਟੀ ਵਾਲੇ ਐਵੇਂ ਫੁਕਰੀਆਂ ਮਾਰੀ ਜਾਂਦੇ ਆ ਵੀ ਅਸੀਂ ਇਹਨਾਂ ਨੂੰ ਹਰਾਇਆ। ਭਾਈ ਖਾਲਸਾ ਪੰਥ ਨੇ ਸਜ਼ਾ ਦਿੱਤੀ ਹੈ, ਪੰਥ ਨੇ, ਪੰਜਾਬ ਨੇ ਦੇਖਿਆ ਕਿ ਇਹ ਬੜੇ ਭੈੜੇ ਨੇ, ਇਹਨਾਂ ਨੂੰ ਘਰ ਨੂੰ ਤੋੜ। ਜਦੋਂ ਉਹ ਇੱਕ ਵਿਧਾਇਕ ਲੈ ਕੇ ਤੁਰੇ ਫਿਰਦੇ ਆ ਮਜੀਠੀਏ ਦੀ ਘਰ ਵਾਲੀ, ਉਸ ਮਾਹੌਲ ਵਿੱਚ ਹੁਣ ਉਹਨਾਂ ਕੋਲ ਕੱਲਾ ਸ਼੍ਰੋਮਣੀ ਕਮੇਟੀ ਦਾ ਕਬਜ਼ਾ ਹੈ। ਸ਼੍ਰੋਮਣੀ ਕਮੇਟੀ ਦੇ 15 ਮੈਂਬਰਾਂ ਰਾਹੀਂ ਉਹ ਜਥੇਦਾਰ ਚੁਣਦੇ ਆ। ਇਹ ਉਹਨਾਂ ਦੇ ਕੋਲੋਂ ਹੱਕ ਜਿੰਨਾ ਟਾਈਮ ਖੋਹ ਨਹੀਂ ਲੈਂਦਾ ਪੰਥ, ਇਹ ਨਹੀਂ ਕਿ ਉਦੋਂ ਬਾਅਦ ਆਪਦੀ ਮਰਜ਼ੀ ਦਾ ਲਾਇਆ ਕਰਾਂਗੇ। ਸੇਵਾ ਨਿਯਮ ਬਣਾਏ ਜਾਣ, ਬਾਦਲ ਕਹਿੰਦੇ ਨਹੀਂ ਬਣਾਉਣੇ। ਇੱਕ ਪਾਸੇ ਤਾਂ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੂਰਾ ਮਿਥਿਆ ਹੋਇਆ ਕਿ ਮੈਂ ਆਪਦੇ ਤੇ ਮੋਹਰ ਨਹੀਂ ਲਵਾਉਣੀ, ਮੈਨੂੰ ਕੋਈ ਇਹ ਨਾ ਕਹੇ ਕਿ ਬਾਦਲ ਕਿਆਂ ਦਾ ਫੇਵਰ ਕਰਦਾ ਹੈ। ਦੂਜੇ ਪਾਸੇ ਧਾਮੀ ਸਾਹਿਬ ਧੁੰਮੇ ਨੂੰ ਖੁਸ਼ ਕਰਨ ਲਈ ਕਿ ਦੇਖ ਲਾ ਫਿਰ ਜੇ ਤੇਰੀ ਨਹੀਂ ਚੱਲੀ, ਤੇਰੀ ਮਰਜ਼ੀ ਦਾ ਜਥੇਦਾਰ ਨਹੀਂ ਲਾਇਆ ਸੁਖਬੀਰ ਹੋਣਾ ਨੇ, ਤਾਂ ਮੈਂ ਫਿਰ ਧਾਮੀ ਸਾਹਿਬ ਇਹ ਦਿਖਾ ਰਹੇ ਨੇ ਕਿ ਮੈਂ ਫਿਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਚੱਲਣ ਥੋੜੀ ਦਿੱਤੀ। ਹੁਣ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਤਾਕਤ ਕੀ ਹੈ? ਅਕਾਲੀ ਦਲ, ਸ਼੍ਰੋਮਣੀ ਕਮੇਟੀ, ਜਿੰਨਾ ਵੀ ਚੰਗਾ ਮਰਜ਼ੀ ਮਾੜਾ, ਜਿੰਨਾ ਵੀ ਕੋਈ ਮਰਜ਼ੀ ਜਥੇਦਾਰ ਹੋਵੇ, ਉਹ ਜਥੇਦਾਰੀ ਕਾਹਦੇ ਸਿਰ ਤੇ ਕਰੂ ਜੇ ਉਹਦੇ ਕੋਲੇ ਕੋਈ ਨਾ ਜੱਥਾ, ਨਾ ਉਹਦੇ ਕੋਲੇ ਕੋਈ ਸਿਸਟਮ। 2 ਨੂੰ ਬੰਦੇ ਦੇ ਦਿੰਦੇ ਆ, 4 ਡਰਾਈਵਰ ਦੇ ਦਿੰਦੇ ਆ, 4-5 ਉਹਨੂੰ ਗੱਡੀਆਂ ਦੇ ਦਿੰਦੇ ਨੇ, ਕਾਫਲਾ ਦੇ ਦਿੰਦੇ ਆ, ਲੈ ਤੁਰਿਆ ਫਿਰ। ਸਭ ਤੋਂ ਅਹਿਮ ਸੀਟ ਦਾ, ਅਹਿਮ ਅਹੁਦੇ ਦਾ ਆਹ ਹਾਲ। ਉੱਪਰੋਂ ਮੀਡੀਆ ਵਾਲੇ ਅੱਜ ਕੱਲ ਚੱਕ ਕੇ ਟਿੱਡ ਫੋੜੀ ਜੀ ਅਗਲੇ ਦੇ ਮੂਹਰੇ ਹੋ ਜਾਂਦੇ ਆ। ਗੱਡੀ 'ਚ ਉਤਰਨ ਲੱਗਿਆ ਜਥੇਦਾਰ, ਗੱਡੀ 'ਚੋਂ ਬੈਠਣ ਲੱਗਿਆ, ਬਾਥਰੂਮ ਤੋਂ ਤੁਰਿਆ ਆਉਂਦਾ, ਕੁਛ ਨਹੀਂ ਮਤਲਬ ਚੱਕ ਕੇ ਟੰਬੂਰੀਆਂ ਜਿਹੀਆਂ ਦੁਆਲੇ ਹੋ ਜਾਂਦੇ ਆ। ਤੇ ਹਲਕੇ ਫੁਲਕੇ ਲਹਿਜੇ 'ਚੋਂ ਕੋਈ ਗੱਲ ਜਦੋਂ ਕਹਿੰਦਾ ਉਦੋਂ ਬੜਾ ਭੈੜਾ ਲੱਗਦਾ ਵੀ ਆ ਜਥੇਦਾਰ। ਸੋ ਸਾਡੀ ਕੌਮ ਦੇ ਜਥੇਦਾਰ ਦੀ ਪੋਸਟ ਦਾ ਜੋ ਇਸ ਮੌਕੇ ਹਾਲ ਹੋ ਰਿਹਾ, ਉਹਦੀ ਸਾਨੂੰ ਤਕਲੀਫ ਹੋਣੀ ਚਾਹੀਦੀ। ਅੱਜ ਦੇ ਮਾਹੌਲ ਵਿੱਚ 2 ਦਸੰਬਰ ਵਾਲੇ ਘਟਨਾਕ੍ਰਮ ਤੋਂ ਪਹਿਲਾਂ ਹੀ ਬਾਦਲ ਕਿਆਂ ਨੂੰ ਪੰਥ ਨੇ ਬਹੁਤ ਕਸੂਤਾ ਘੇਰਿਆ ਤੇ ਸੱਟ ਮਾਰੀ ਹੋਈ। ਚੇਤੇ ਕਰੋ, ਬੁੜਾ ਜਿਹਾ ਹੱਸਦਾ ਸੀ, ਕਹਿੰਦਾ 2 ਘੰਟੇ ਹੋ ਗਏ ਇਹਨਾਂ ਨੂੰ ਕੋਈ ਮੰਗਵੀਂ ਪਰਾਲੀ ਨਹੀਂ ਦਿੰਦੀ। ਫਿਰ ਉਹਨਾਂ ਕੋਲ ਇੱਕ ਐਮਪੀ, ਇੱਕ ਐਮਐਲਏ ਆ, ਨਣਦ ਭਰਜਾਈ, ਜਿਹੜੀ ਭਗਵੰਤ ਮਾਨ ਕਹਿੰਦਾ ਹੁੰਦਾ ਵੀ ਨਣਦ ਭਰਜਾਈ ਪਾਰਟੀ ਬਣ। ਅੱਗੇ ਆ ਜੋ, ਜਦੋਂ 2 ਦਸੰਬਰ ਵਾਲਾ ਕੰਮ ਹੋਇਆ, ਮਹੇਸ਼ਇੰਦਰ ਸਿੰਘ ਗਰੇਵਾਲ ਤੇ ਹੋਰ ਕਈਆਂ ਨੇ ਬਾਦਲ ਹੋਣਾ ਨੂੰ ਡਰਾਇਆ, ਜੇ ਤੁਸੀਂ ਅਕਾਲ ਤਖਤ ਸਾਹਿਬ ਦੇ ਆਦੇਸ਼ ਮੰਨ ਲਏ, ਉਹਦੇ ਅਨੁਸਾਰ ਪਾਰਟੀ ਦੀ ਭਰਤੀ ਕਰ ਲਈ, ਤੁਹਾਡੀ ਤਾਂ ਮਾਨਤਾ ਹੀ ਰੱਦ ਕਰ ਦੇਣੀ ਹੈ। ਇੰਨਾ ਡਰਾਇਆ ਵੀ ਜਿਹੜਾ ਬਾਦਲ ਕਿਆਂ ਨੂੰ ਲੋਕ ਚੰਗਾ ਕਹਿਣ ਲੱਗੇ ਸੀ ਵੀ ਚਲੋ ਇਹਨਾਂ ਨੇ ਹੁਕਮ ਮੰਨ ਲਿਆ, ਧੱਪ ਚੱਦਾ ਮੰਨਿਆ ਸ਼ਾਇਦ, ਉਹ ਬਿਲਕੁਲ ਹੀ ਬਾਗੀ ਹੋ ਗਏ। ਉਹ ਉੱਥੇ ਮੁਕਤਸਰ ਜਾ ਕੇ ਸੁਖਬੀਰ ਕਹਿੰਦਾ ਮੈਂ ਤਾਂ ਵੈਸੇ ਹੀ ਮੰਨਿਆ। ਮਹੇਸ਼ਇੰਦਰ ਸਿੰਘ ਗਰੇਵਾਲ ਵਰਗੇ ਤੇ ਹੋਰਾਂ ਨੇ ਉਹਨਾਂ ਨੂੰ ਭਗੌੜਾ ਬਣਾਤਾ, ਤੇ ਅੱਜ ਭਗੌੜਾ ਦਲ ਦਾ ਟੈਗ ਮਿਲਿਆ ਹੋਇਆ ਸੁਖਬੀਰ ਵਾਲਿਆਂ। ਫਿਰ ਅੱਜ ਦੀ ਤਰੀਕ ਵਿੱਚ ਉਹਨਾਂ ਕੋਲ ਸ਼੍ਰੋਮਣੀ ਕਮੇਟੀ, ਅਕਾਲੀ ਦਲ ਕੋਲ ਇੱਕ ਹਵਾ ਜਥੇਦਾਰ ਅਕਾਲ ਤਖਤ ਦਾ ਉਹਦਾ, ਇਸ ਰਾਹੀਂ ਉਹ ਚਾਹਣਗੇ ਵੀ ਕੋਈ ਤੁੱਕਾ ਸਾਡਾ ਲੱਗੇ। ਜੇ ਨਾ ਵੀ ਉਹ ਚਾਹਣ ਤਾਂ ਵੀ ਭਾਵਨਾ ਇਹ ਜਾਣੀ ਕਿ ਜਦੋਂ ਭਗਵੰਤ ਮਾਨ ਨੂੰ ਉਹਦੇ ਚੱਕਰਾਂ ਵਿੱਚ ਅਕਾਲ ਤਖਤ ਸਾਹਿਬ ਵਿਖੇ ਸੱਦਿਆ ਗਿਆ, ਤਾਂ ਉਹਨੇ ਆਪਦੇ ਸੁਭਾਅ ਮੁਤਾਬਕ ਸੁਖਬੀਰ ਅਤੇ ਭਗਵੰਤ ਮਾਨ ਇੱਕੋ ਜਿਹੇ,
ਸਰਕਾਰ ਚਲਾਉਣ ਦੇ ਮਾਮਲੇ 'ਚ ਵੀ ਇੱਕੋ ਜਿਹੇ ਆ। ਉਹਨਾਂ ਨੇ ਵੀ ਪੁਲਿਸ ਨੂੰ ਖੁੱਲੀ ਛੁੱਟੀ ਦਿੱਤੀ ਹੁੰਦੀ ਸੀ, ਇਹਨੇ ਵੀ ਦਿੱਤੀ ਹੋਈ ਆ। ਜਿਵੇਂ ਸਿੱਖ ਜਜ਼ਬਾਤਾਂ ਦੀ, ਸਿੱਖ ਸੰਸਥਾਵਾਂ ਦੀ ਹੇਠੀ ਸਿੱਖਾਂ ਨੂੰ ਸੰਤਾਪ ਦੇਣ ਦਾ ਕੰਮ ਸੁਖਬੀਰ ਹੋਣਾ ਨੇ ਕੀਤਾ, ਉਵੇਂ ਇਹ ਕਰੀ ਜਾਂਦਾ। ਬੇਅੰਤ ਤੇ ਬੁੱਚੜ ਦਾ ਹੀ ਦੂਜਾ ਰੂਪ ਆ, ਜਿਹੜੀ ਉਹ ਕਹਿੰਦਾ ਹੁੰਦਾ ਸੀ ਆਪਣੇ ਦੀਪ ਸਿੰਘ। ਭਗਵੰਤ ਮਾਨ ਨੇ ਜੇ ਪਹਿਲੇ ਵਾਰ ਹੀ ਉਦੋਂ ਹੀ ਕਿਹਾ ਹੁੰਦਾ ਵੀ ਜੀ ਗਲਤੀ ਹੋ ਗਈ, ਜਿਹੜੀ ਮੈਨੂੰ ਤਨਖਾਹ ਲਾਉਣੀ ਆ ਲਾਓ, ਤਾਂ ਸ਼ਾਇਦ ਗੱਲ ਕਿਸੇ ਰਾਹ ਪੈ ਜਾਂਦੀ। ਪਰ ਪਹਿਲਾਂ ਤਾਂ ਉਸ ਗੱਲ ਤੇ ਆਕੜ ਗਿਆ ਬਈ ਆਪਾਂ ਤਾਂ ਇਹ 'ਚ ਹੈ ਨਹੀਂ ਵੀਡੀਓ 'ਚ। ਅਗਲੀ ਗੱਲ ਇਹ ਕਿ ਜੇਕਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦੇ ਲਈ ਕਾਨੂੰਨ ਬਣਿਆ ਬੇਅਦਬੀਆਂ ਦੇ ਮਸਲੇ ਤੇ, ਜੇ ਆਖਿਆ ਗਿਆ ਕਿ ਇਹਦੇ ਵਿੱਚ ਗੜਬੜਾਂ ਨੇ, ਇਹ 'ਚ ਸੋਧਾਂ ਚਾਹੀਦੀਆਂ ਨੇ, ਜਿਸ ਲਹਿਜੇ 'ਚ, ਜਿਸ ਹੰਕਾਰ ਨਾਲ ਭਗਵੰਤ ਮਾਨ ਨੇ ਕਿਹਾ ਕਿ ਇਹਦੇ 'ਚ ਇੱਕ ਨਵੇਂ ਪੈਸੇ ਦਾ ਬਦਲਾਅ ਨਹੀਂ ਹੋਣਾ, ਕਰ ਲਾ ਕੀ ਕਰਨਾ। ਉਸ ਤੋਂ ਅਗਲੀ ਗੱਲ ਕਿ ਇਹਦੇ ਨਾਲ ਤਾਂ ਹੁਣ ਬਾਦਲ ਵਾਲਿਆਂ ਨੇ ਫਸਣਾ, ਜਦੋਂ ਕਿ ਅੰਨੇ ਨੂੰ ਵੀ ਪਤਾ ਕਿ ਜਿਹੜਾ ਕਾਨੂੰਨ ਹੁਣ ਬਣਿਆ ਉਹਦੇ 'ਚ ਪਹਿਲਾਂ ਵਾਲੀਆਂ ਵਾਰਦਾਤਾਂ ਤਾਂ ਇਨਕਲੂਡ ਹੀ ਨਹੀਂ ਹੋਣੀਆਂ ਕਦੇ। ਜਦੋਂ ਕਿ ਜਿਹੜੀਆਂ ਇੱਥੇ ਕਹਿਰ ਭਰੀਆਂ ਵਾਰਦਾਤਾਂ ਹੋ ਚੁੱਕੀਆਂ ਨੇ, ਉਹਦੇ ਬਾਰੇ ਬਾਦਲ ਕਿਆਂ ਨੇ, ਕਾਂਗਰਸ ਵਾਲਿਆਂ ਨੇ, ਆਮ ਆਦਮੀ ਪਾਰਟੀ ਵਾਲਿਆਂ ਨੇ, ਬਰਗਾੜੀ, ਬਹਿਬਲ ਤੇ ਸਲਾਬਤਪੁਰਾ ਤੇ ਹੋਰ ਮੌੜ ਮੰਡੀ, ਕਿਸੇ ਨੇ ਕੁਝ ਨਹੀਂ ਕੀਤਾ। ਪਰ ਭਗਵੰਤ ਮਾਨ ਨੇ ਲੋਕਾਂ ਨੂੰ ਲੱਗਣ ਲਾਇਆ ਪਿਆ ਕਿ ਜਿਹੜਾ ਇਹ ਕਾਨੂੰਨ ਆ, ਇਹਦਾ ਵਿਰੋਧ ਜਾਂ ਇਹਦੀ ਇਤਰਾਜ਼ ਇਹਦੇ ਤੇ ਤਾਂ ਹੋ ਰਹੇ ਨੇ ਕਿਉਂਕਿ ਸੁਖਬੀਰ ਬਾਦਲ ਹੋਣੀ ਚਾਹੁੰਦੇ। ਇਸ ਗੱਲ ਦੇ ਆਧਾਰ ਤੇ ਪਿਛਲੇ 10-15 ਦਿਨਾਂ ਤੋਂ ਜੋ ਕੁਝ ਪੰਥ 'ਚ ਚੱਲ ਰਿਹਾ, ਉਹ ਦਿਲ ਨੂੰ ਦਿਖਾਉਣ ਵਾਲਾ। ਆਖਰ ਇਸ ਚੱਕਰ ਦੇ ਵਿੱਚ ਗੁਰੂ ਦੋਖੀ, ਪੰਥ ਦੋਖੀ ਐਲਾਨਿਆ ਗਿਆ। ਫਿਰ ਉਦੋਂ ਵੀ ਜ਼ਿਆਦਾ ਮਾੜਾ ਭੈੜਾ ਮਾਹੌਲ ਬਣਿਆ ਜਦੋਂ ਕਿਸੇ ਘਰ 'ਚ ਕਲੇਸ਼ ਹੋਵੇ, ਰੋਟੀ ਖਾਣ ਨੂੰ ਜੀ ਨਹੀਂ ਕਰਦਾ। ਇੱਥੇ ਤਾਂ ਸਾਡੀ ਕੌਮ ਦੇ ਵਿੱਚ ਇੰਨਾ ਜ਼ਿਆਦਾ ਗਲਤ ਵਿਹਾਰ ਮਾੜਾ ਚੱਲ ਰਿਹਾ ਚੱਕਰ, ਕੀ ਕਰੇ ਕੋਈ ਬੰਦਾ। ਆਖਰ ਜਦੋਂ ਇਹ ਐਲਾਨ ਹੋਇਆ ਕਿ ਅਕਾਲ ਤਖਤ ਸਾਹਿਬ ਨੇ ਉਹਨਾਂ ਸਾਰੇ ਸਿੱਖ ਵਿਧਾਇਕਾਂ ਨੂੰ ਸੱਦ ਲਿਆ, ਸਾਡੀ ਕੌਮ ਦੇ ਫੇਰ ਵਿਦਵਾਨਾਂ ਦੇ ਢਿੱਡ 'ਚ ਸੂਲ ਉੱਠ ਖੜਿਆ। ਗਰੇਵਾਲ, ਮਹੇਸ਼ਿੰਦਰ ਸਿੰਘ ਗਰੇਵਾਲ ਵਰਗੇ ਬਥੇਰੇ ਹੋਰ ਨੇ, ਅਖੇ ਜੀ ਇਹ ਤਾਂ ਗਲਤ ਹੋ ਗਿਆ। ਅਸੈਂਬਲੀ ਦੇ ਵਿੱਚ ਚੁਣੇ ਹੋਏ ਵਿਧਾਇਕ ਨੇ, ਇਹਨਾਂ ਨੂੰ ਐ ਨਾ ਹੋ ਜੇ, ਉਹ ਨਾ ਹੋ ਜੇ, ਜਿਵੇਂ ਉਹ ਕਹਿੰਦਾ ਸੀ ਕਿ ਸਾਡੀ ਮਾਨਤਾ ਰੱਦ ਹੋ ਜੂ। ਇਸ ਚੱਕਰ ਦੇ ਵਿੱਚ ਲੋਕਾਂ ਨੂੰ, ਕਈਆਂ ਨੂੰ ਲੱਗਣ ਲੱਗ ਗਿਆ ਸੀ ਵੀ ਕਿਤੇ ਇਹ ਨਾ ਹੋਵੇ ਅਕਾਲ ਤਖਤ ਸਾਹਿਬ ਦੀ ਅਥਾਰਟੀ ਦੇ ਹਿਸਾਬ ਨਾਲ ਇਹ ਗਲਤ ਗੱਲ ਹੋ ਜੇ ਵੀ ਇਸ ਤੇ ਜਾਣਾ ਨਹੀਂ। ਪਰ ਉਹਨਾਂ ਨੇ ਮਿੱਥ ਲਿਆ ਕਿ ਅਸੀਂ ਜਾਵਾਂ। ਕਿਸੇ ਨੇ ਕਿਹਾ ਹੋਣਾ ਵੀ ਬਾਦਲ ਕਿਆਂ ਨੂੰ ਤਾਂ ਦੁਨੀਆ ਕਹਿੰਦੀ ਆ ਵੀ ਇਹ ਅਕਾਲ ਤਖਤ ਸਾਹਿਬ ਦੀ ਇੱਜ਼ਤ ਨਹੀਂ ਕਰਦੇ, ਤੁਸੀਂ ਕਾਹਨੂੰ ਇਸ ਰਾਹ ਪੈਣਾ। ਹਾਲਾਂਕਿ ਇੱਜ਼ਤ ਜਿਹੋ ਜੀ ਕਰਦੇ ਆ ਉਹਨਾਂ ਦੀ ਤਾਂ ਇੱਕ ਜੀਵਨ ਜੋਤ ਕੌਰ ਨਾਂ ਦੀ ਵਿਧਾਇਕ ਆ, ਜਿੰਨਾ ਘਟੀਆ ਉਹਨੇ ਬੋਲਿਆ, ਪਰ ਫਿਰ ਵੀ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇਹੀ ਕਿਹਾ ਵੀ ਰੱਬ ਉਹਨੂੰ ਸਮੱਤ ਬਖਸ਼। ਅੱਛਾ ਜੀ, ਜਿਹੜਾ ਇਹ 2 ਦਸੰਬਰ ਵਾਂਗ ਜਿਵੇਂ ਉਦਣ ਬਾਦਲ ਦਲ ਸਾਰਾ ਖੜਾ ਸੀ, ਕਹਿੰਦੇ ਸੀ ਕਿ ਹਾਂ ਸਾਡੀ ਗਲਤੀ ਹੈ, ਅਸੀਂ ਜੋ ਕੀਤਾ ਹੈ, ਉਵੇਂ ਹੀ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕਾਂ ਨੇ ਇੱਥੇ ਪੇਸ਼ ਹੋ ਕੇ ਇਹ ਗੱਲ ਕਹੀ ਹੈ ਕਿ ਅਸੀਂ ਜੀ ਕਾਨੂੰਨ ਪੜ੍ਹਿਆ ਨਹੀਂ, ਸਾਨੂੰ ਗੱਲ ਦਾ ਪਤਾ ਨਹੀਂ, ਤੇ ਮੰਨਿਆ ਕਿ ਜਿਹੜੀਆਂ ਸਾਨੂੰ ਤੁਸੀਂ ਸੋਧਾਂ ਕਹੋਗੇ। ਹੁਣ ਫੇਰ ਪੂਛ ਚੱਕੀ ਹੈ ਸਾਡੇ ਵਿਦਵਾਨਾਂ ਨੇ, ਅਖੇ ਜੀ ਇਹ ਹੁਕਮ ਅਕਾਲ ਤਖਤ ਸਾਹਿਬ ਦਾ, ਇਹਨਾਂ ਨੂੰ ਮੰਨਣਾ ਕਿਤੇ ਐ ਨਾ ਹੋ ਜੇ, ਉਹ ਨਾ ਹੋ ਜੇ। ਹਾਲਾਂਕਿ ਮੈਂ ਇੱਕ ਬੜੇ ਕਾਨੂੰਨ ਦੇ ਭੇਤੀ ਦੀ ਇੰਟਰਵਿਊ ਸੁਣ ਰਿਹਾ ਸੀ, ਉਹ ਕਹਿੰਦਾ ਜਦੋਂ ਅੰਨਾ ਹਜ਼ਾਰੇ ਦਿੱਲੀ ਦੇ ਵਿੱਚ ਐਡਾ ਮੋਰਚਾ ਲਾ ਕੇ ਬਹਿ ਗਿਆ ਵੀ ਆਹ ਲੋਕਪਾਲ ਬਿੱਲ ਬਣਾਓ, ਜਾਂ ਹੋਰ ਬਹੁਤ ਸਾਰੇ NGO ਜਾਂ ਹੋਰ ਸਿਆਸੀ ਧੜੇ ਕਿਸੇ ਕਾਨੂੰਨ ਦੇ ਹੱਕ ਜਾਂ ਖਿਲਾਫ ਚ ਐਜੀਟੇਸ਼ਨ ਕਰਦੇ ਆ, ਕਿਸਾਨ ਸੰਘਰਸ਼, ਉਵੇਂ ਉਹ ਇੱਕ ਪ੍ਰੈਸ਼ਰ ਗਰੁੱਪ ਆ, ਉਵੇਂ ਹੀ ਪ੍ਰੈਸ਼ਰ ਕੋਈ ਵੀ ਬਣਾ ਸਕਦਾ।
ਵਿਧਾਇਕਾਂ ਨੂੰ ਮਿਲ ਕੇ ਜਾਂ ਵਿਧਾਇਕਾਂ ਨਾਲ ਗੱਲ ਕਰਕੇ ਉਹਨਾਂ ਦੇ ਥਾਂ ਤੇ ਜਾ ਕੇ ਜਾਂ ਵਿਧਾਇਕ ਕਿਤੇ ਜਾ ਕੇ ਉਹ ਜੇ ਕਹਿ ਰਹੇ ਨੇ ਕਿ ਐਂ ਕਰ ਲਈਏ ਤਾਂ ਇਹਦੇ ਚ ਕੀ ਮਾੜਾ। ਪਰ ਸਾਡੀ ਕੌਮ ਦੇ ਵਿੱਚੋਂ ਕਈਆਂ ਦੇ ਅਸੂਲ ਉੱਠਿਆ ਹੋਇਆ, ਉਹ ਕਹਿੰਦੇ ਜੀ ਨਹੀਂ ਕਿਤੇ ਕੁਝ ਹੋਵੇ ਸਿੰਘ ਜੇ ਫਸ ਜਾਣ। ਹੁਣ ਜੇ ਇਹ ਗੱਲ ਦੇਖੀ ਜਾਵੇ ਤਾਂ ਇਹ ਵੀ ਤਾਂ ਹੋ ਸਕਦਾ ਸੀ ਨਾ ਵੀ ਸਾਰੇ ਵਿਧਾਇਕ ਕਹਿ ਦਿੰਦੇ ਕਿ ਜੀ ਤੁਸੀਂ ਤਾਂ ਸਾਡੇ ਮੁਖੀ ਨੂੰ, ਮੁੱਖ ਮੰਤਰੀ ਨੂੰ ਗੁਰੂ ਦੋਖੀ ਐਲਾਨਿਆ ਹੋਇਆ, ਨੂੰ ਹੁਕਮ ਕੀਤਾ ਸਿੱਖਾਂ ਨੂੰ ਕਿ ਮਿਲਿਓ ਵਰਤਿਓ ਨਾ, ਅਸੀਂ ਉਹਨੂੰ ਮਿਲਦੇ ਵਰਤਦੇ ਵੀ ਹਾਂ, ਅਸੀਂ ਕਿਵੇਂ ਛੱਡ ਸਕਦੇ ਹਾਂ, ਤੇ ਅਸੀਂ ਕਾਹਤੋਂ ਆਈਏ ਜੀ ਤੁਹਾਡੇ ਕੋਲ। ਪਰ ਸਾਰੀਆਂ ਗੱਲਾਂ ਪਾਸੇ ਛੱਡ ਕੇ ਉਹ ਅਕਾਲ ਤਖਤ ਸਾਹਿਬ ਤੇ ਆਏ, ਸਿਰ ਝੁਕਾਇਆ। ਇਹ ਇੱਕ ਕਲਾ ਹੀ ਵਰਤੀ, ਪੰਥ ਦੀ ਸ਼ਾਨ ਫੇਰ ਵਧੀ ਹੈ। ਜਿਵੇਂ 2 ਦਸੰਬਰ ਨੂੰ ਪੰਥ ਦੀ ਸ਼ਾਨ ਵਧੀ ਸੀ ਅਕਾਲ ਤਖਤ ਸਾਹਿਬ ਦੀ, ਜਿਹੜੇ ਹੋਰ ਪਾਰਟੀਆਂ ਦੇ ਨੇ ਉਹ ਬੜੇ ਕਰਦੇ ਸੀਗੇ ਵੀ ਕਮਾਲ ਆਈ, ਐਡੀ ਗੱਲ ਹੈ ਇਹਨਾਂ ਦੀ, ਮਾਲ ਆ ਕੌਮ। ਤੇ ਅੱਜ ਵੀ ਉਹ ਸਾਰਾ ਕੁਛ ਸਿਫਤ ਦੀ ਗੱਲ ਹੈ। ਡਰ ਹੁਣ ਇਹ ਲੱਗਦਾ ਹੈ ਕਿ ਜਿਹੜਾ ਰਾਹ ਸੁਖਬੀਰ ਬਾਦਲ ਨੇ ਦਿਖਾਇਆ ਲੋਕਾਂ ਨੂੰ, ਕਿ ਬਾਅਦ ਚ ਕਹਿ ਦੇਣਾ ਚਾਹੀਦਾ ਕਿ ਅਸੀਂ ਤਾਂ ਵੈਸੇ ਹੀ ਕਿਹਾ ਸੀ, ਹੁਣ ਕਿਤੇ ਭਗਵੰਤ ਮਾਨ ਵੀ ਇਸੇ ਰਾਹ ਨਾ ਤੁਰ ਪਏ। ਵੈਸੇ ਮਨਵਿੰਦਰ ਸਿੰਘ ਗਿਆਸਪੁਰਾ ਸਾਡਾ ਦੋਸਤ ਰਿਹਾ, ਜਿਹੜਾ ਹੋਂਦ ਚਿੱਲੜ ਕਤਲੇਆਮ ਹੋਇਆ ਉਹਦੀ ਉਹਨੇ ਸਾਰੀ ਗੱਲ ਨੰਗੀ ਕੀਤੀ ਸੀ। ਆਪਾਂ ਨੂੰ ਇਹ ਵੀ ਪਤਾ ਵੀ ਉਹਨੇ ਕਿਵੇਂ ਪੰਥਕ ਸੋਚ ਵਾਲੇ ਭੈਣ ਭਰਾਵਾਂ ਤੋਂ ਬਾਹਰੋਂ ਦਸਬੰਧ ਲੈ ਲੈ ਕੇ ਆਖਰ ਜੋ ਵਿਧਾਇਕ ਬਣੇ। ਪਰ ਉਹਨੂੰ ਵੀ ਹੁਣ ਪੂਰਾ ਬੁਖਾਰ ਚੜਿਆ ਲੱਗਦਾ ਹੈ, ਸੱਤਾ ਚੀਜ਼ ਹੀ ਇਹ ਜੀ। ਉਹ ਕਹਿ ਰਿਹਾ ਕਿ ਜੀ ਮੈਂ ਉੱਥੇ ਐਂ ਕਿਹਾ ਸੀ, ਮੈਂ ਉੱਥੇ ਉਹ ਕਿਹਾ ਸੀ। ਉਹਦੀ ਗੱਲ ਤੋਂ ਅੱਜ ਕਈ ਥਾਂ ਤੇ ਚਰਚਾ ਛਿੜੀ ਹੈ ਕਿ ਇਹਨਾਂ ਨੇ ਮਿਥਿਆ ਤਾਂ ਕੁਝ ਹੋਰ ਸੀ, ਪਰ ਉੱਥੇ ਗੱਲ ਬਣੀ ਨਹੀਂ। ਕਿਹਾ ਤਾਂ ਉੱਥੇ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਇੰਦਰਵੀਰ ਸਿੰਘ ਨਿੱਜਰ ਨੇ ਵੀ ਕਿਹਾ ਸੀਗਾ ਕਿ ਜੀ ਆਪਾਂ ਜੇ ਲਾਈਵ ਨਾ ਕਰੀਏ, ਪਰ ਉਹਨੇ ਕਿਹਾ ਜਥੇਦਾਰ ਅਕਾਲ ਤਖਤ ਨੇ ਕਿ ਤੁਹਾਡਾ ਮੁੱਖ ਮੰਤਰੀ ਕਹਿੰਦਾ ਆ ਮੈਂ ਚਿੱਠੇ ਫੋਲ ਦੂੰਗਾ, ਮੈਨੂੰ ਸੱਦ ਕੇ ਦਿਖਾਓ। ਤੇ ਅੱਜ ਤੁਹਾਨੂੰ ਸੱਦਿਆ, ਤੁਸੀਂ ਸਾਡੇ ਚਿੱਠੇ ਫੋਲ ਦੋ ਜਿਹੜੇ ਫੁੱਲਣੇ। ਤੇ ਜੋ ਕੁਝ ਬਾਅਦ ਚ ਜਲੂਸ ਨਿਕਲਿਆ ਆਮ ਆਦਮੀ ਪਾਰਟੀ ਦਾ ਸਾਰੀ ਦਾ, ਉਹ ਸਭ ਨੇ ਦੇਖ ਲਿਆ ਵੀ ਕਿਹਦੇ ਚਿੱਠੇ ਫੋਲੇ ਗਏ ਤੇ ਕਿਹਦੇ ਨਹੀਂ ਫੋਲੇ। ਇਸ ਵੇਲੇ ਜੋ ਸਾਡੇ ਸਾਹਮਣੇ ਹਾਲਾਤ ਹੈ ਬਹੁਤ ਖਤਰਨਾਕ। ਇੱਕ ਪਾਸੇ ਉਹ ਕਾਨੂੰਨ ਜਿਹਨੂੰ ਪੜ੍ਹਿਆ ਹੀ ਨਹੀਂ ਕਿਸੇ ਨੇ ਤੇ ਪਾਸ ਹੋਇਆ ਫਿਰਦਾ, ਉਹਦੇ ਹੱਕ ਵਿੱਚ ਬਹੁਤ ਸਾਰੇ ਸਾਡੀ ਕੌਮ ਦੇ ਵਿੱਚੋਂ ਲੋਕ ਹੋਏ ਫਿਰਦੇ ਆ, ਜਿਹੜੇ ਅਕਾਲ ਤਖਤ ਦੇ ਜਥੇਦਾਰ ਨੂੰ, ਬਾਦਲ ਕਿਆਂ ਨੂੰ ਤੇ ਹੋਰ ਸਿੱਖਾਂ ਨੂੰ ਅਵਾ ਤਵਾ ਬੋਲਣ ਲੱਗਿਆ, ਉਹ ਵੀ ਕੋਈ ਕਸਰ ਨਹੀਂ ਛੱਡ। ਦੂਜੇ ਪਾਸੇ ਜਿਹੜੇ ਭਗਵੰਤ ਮਾਨ ਅਤੇ ਉਹਦੇ ਸੰਗੀ ਸਾਥੀ ਆ, ਉਹ ਕਹਿੰਦੇ ਸਾਤੋਂ ਕੰਮ ਹੀ ਬੜਾ ਵੱਡਾ, ਸੇਵਾ ਹੀ ਸਤਿਗੁਰਾਂ ਨੇ ਬੜੀ ਵੱਡੀ ਲਈ। ਉਹ ਸ਼ੁਕਰਾਨਾ ਦਿਵਸ ਮਨਾਉਂਦੇ ਫਿਰਦੇ ਆ, ਸ਼ੁਕਰਾਨਾ ਯਾਤਰਾ, ਉਹ ਸ਼ੁਕਰਾਨਾ ਯਾਤਰਾ ਕੱਢਦੇ ਫਿਰਦੇ। ਤੀਜੇ ਪਾਸੇ ਇਸ ਕਾਨੂੰਨ ਦੇ ਬਾਰੇ ਹੁਣ ਸਭ ਨੂੰ ਹੀ ਸਮਝ ਲੱਗ ਚੁੱਕੀ ਆ ਕਿ ਗੜਬੜ ਹੈਗੀ, ਤੇ ਦਿਨ ਤਾਂ ਗਿਣਤੀ ਦੇ ਰਹਿ ਗਏ। ਜਿਹੋ ਜਿਹਾ ਮਾਹੌਲ ਚੱਲ ਰਿਹਾ, ਜਦੋਂ ਮਰਜ਼ੀ ਚੋਣ ਜਾਬਤਾ ਲੱਗ ਸਕਦਾ। ਤੇ ਜੇ ਇਸ ਆਮ ਆਦਮੀ ਪਾਰਟੀ ਨੇ ਵੀ ਸੁਖਬੀਰ ਵਾਲਾ ਰਾਹ ਫੜ ਲਿਆ, ਫਿਰ ਦੂਜੇ ਪਾਸੇ ਕੁਝ ਲੋਕ ਕਹਿ ਰਹੇ ਨੇ ਕਿ ਇਹ ਆਮ ਆਦਮੀ ਪਾਰਟੀ ਵਾਲੇ ਇੱਕ ਪਾਸੇ ਤਾਂ ਪੂਰਾ ਕੂੜ ਪ੍ਰਚਾਰ, ਭੰਡੀ ਪ੍ਰਚਾਰ, ਬਾਦਲਾਂ ਦਾ ਬੰਦਾ ਜਥੇਦਾਰ ਜੇਬ ਉਹ ਚਲਾਈ ਰੱਖਣਗੇ, ਦੂਜੇ ਪਾਸੇ ਗੱਲ ਵੀ ਮੰਨ ਲੈਣਗੇ ਤੇ ਚਾਹਣਗੇ ਇਹ ਕਿ ਜਿਵੇਂ ਅੱਜ ਦੀ ਤਰੀਕ ਤੱਕ ਸੁਖਬੀਰ ਅਤੇ ਉਹਦੀ ਪਾਰਟੀ ਨੂੰ ਲੋਕਾਂ ਵਿੱਚ ਭਗੌੜਾ ਮੰਨਿਆ ਜਾਂਦਾ 2 ਦਸੰਬਰ ਦੇ ਹੁਕਮਨਾਮੇ ਤੋਂ, ਬਰਗਾੜੀ, ਬਹਿਬਲ, ਸਲਾਵਤਪੁਰਾ, ਮੌੜ ਮੰਡੀ ਸਮੇਤ ਹੋਰ ਬਹੁਤ ਸਾਰੇ ਮਾਮਲਿਆਂ ਦੇ ਕਰਕੇ, ਤੇ ਇੱਧਰ ਜਿਵੇਂ ਸੁੱਕੀਆਂ ਰੋਟੀਆਂ ਵੇਚਤੀਆਂ ਦਰਬਾਰ ਸਾਹਿਬ ਦੀਆਂ, ਹੋਰ ਬੜੇ ਕਾਂਡ ਨੇ। ਇਹ ਸਾਰੇ ਮਸਲਿਆਂ ਨੂੰ ਲਿਖ ਕੇ ਵੀ ਇਹ ਭਗੌੜੇ ਨੇ। ਅੱਜ ਤਾਂ ਲੱਗ ਰਹੀਆਂ ਫਲੈਕਸਾਂ ਇਕੱਲੇ ਭਗਵੰਤ ਮਾਨ ਬਾਰੇ। ਹੋ ਸਕਦਾ ਆਉਣ ਵਾਲੇ ਦਿਨਾਂ 'ਚ ਭਗਵੰਤ ਮਾਨ ਤਾਂ
ਅਕਾਲ ਤਖਤ ਸਾਹਿਬ ਤੋਂ ਸੁਰਖਰੂ ਹੋ ਜਾਵੇ ਤੇ ਸੁਖਬੀਰ ਰਵੇ ਆਕੜਿਆ, ਫੇਰ ਫਲੈਕਸਾਂ ਲੱਗਣਗੀਆਂ ਸੁਖਬੀਰ ਦੀਆਂ ਕਿ ਇਹ ਗੁਰੂ ਦੋਖੀ ਆਏ, ਭਗੌੜਾ ਹੁਕਮਨਾਮੇ ਦਾ ਜੇ ਆ ਉਹ ਆ। ਭਗਵੰਤ ਮਾਨ ਦੇ ਬਾਰੇ ਇਹ ਕਨਸੋ, ਇਹ ਸਰਗੋਸ਼ੀਆਂ ਚੱਲ ਰਹੀਆਂ ਨੇ ਕਿ ਉਹਨੂੰ ਕੁਛ ਮਿਲੇ ਆ ਉਹਦੇ ਪਾਰਟੀ ਦੇ ਹਮਾਇਤੀ। ਉਹਨਾਂ ਨੇ ਕਿਹਾ ਹੈਗਾ ਕਿ ਤੂੰ ਚੁੱਪ ਕਰਕੇ ਅਕਾਲ ਤਖਤ ਸਾਹਿਬ ਵਿਖੇ ਜਾ ਕੇ ਸਿੱਧਾ ਆਪ ਹੀ ਕਹਿ, ਅਰਦਾਸ ਕਰ ਕਿ ਹੇ ਅਕਾਲ ਪੁਰਖ ਵਾਹਿਗੁਰੂ, ਮੇਰੇ ਤੋਂ ਜੇਕਰ ਜਦੋਂ ਵੀ ਕੋਈ ਗਲਤੀ ਹੋਈ ਹੈ ਮੈਂ ਉਹਦੇ ਲਈ ਮਾਫੀ ਮੰਗਦਾ, ਤੁਸੀਂ ਬਖਸ਼ਣਹਾਰ ਹੋ, ਮੈਨੂੰ ਬਖਸ਼। ਤੇ ਇਹੋ ਜਿਹਾ ਮਾਫੀਨਾਮਾ ਅਕਾਲ ਤਖਤ ਦੇ ਸਕੱਤਰੇਤ ਦੇ ਜਾ ਤੇ ਉਹ ਮਨਜ਼ੂਰ ਕਰ ਲੈਣਗੇ। ਕਰਨਾ ਪੈਣਾ, ਜਿਵੇਂ ਜਸਵੰਤ ਸਿੰਘ ਪੜੈਣ ਨੇ ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਵਿੱਚ ਇਹ ਗੱਲ ਕਹੀ ਆ ਕਿ ਜੇ ਭਗਵੰਤ ਮਾਨ ਆ ਜਾਵੇ ਤੁਹਾਨੂੰ ਉਹਨੂੰ ਮਾਫੀ ਦੇਣੀ ਹੀ ਪੈਣੀ ਆ, ਕਿਉਂਕਿ ਸਾਡਾ ਸਿਧਾਂਤ ਹੀ ਮਾਫ ਕਰ। ਤੇ ਜਦੋਂ ਅਕਾਲ ਤਖਤ ਸਾਹਿਬ ਤੋਂ ਸੁਰਖਰੂ ਹੋ ਗਿਆ ਭਗਵੰਤ ਸਿੰਘ ਮਾਨ, ਫਿਰ ਜਿਹੜਾ ਉਹਦੇ ਖਿਲਾਫ ਗੁਰੂ ਦੋਖੀ ਵਾਲਾ ਟੈਗ ਆ ਉਹ ਜਦੋਂ ਖਤਮ ਹੋ ਗਿਆ ਤੇ ਵਿਧਾਨ ਸਭਾ ਦੇ ਸਾਰੇ ਜਿਹੜੇ ਮੈਂਬਰ ਨੇ ਉਹ ਵੀ ਇੱਥੋਂ ਹੁਣ ਵਾਸ਼ਿੰਗ ਪਾਊਡਰ ਨਿਰਮਾ ਉਹ ਸਾਫ਼ ਹੋ ਕੇ ਚਲੇ ਗਏ ਵੀ ਜੀ ਅਸੀਂ ਤਾਂ ਦੇਖੋ ਸੱਚ ਬੋਲਿਆ, ਅਸੀਂ ਨਹੀਂ ਪੜਿਆ ਸੀ ਕਾਨੂੰਨ ਦੱਸਦਾ। ਪਰ ਇਹ ਸਾਰੇ ਕਾਸੇ ਨਾਲ ਪੰਥਕ ਤੌਰ ਤੇ ਇਹ ਸੁਰਖਰੂ ਧਿਰ ਹੋਊਗੀ ਤੇ ਬਾਦਲ ਵਾਲੀ ਸੁਖਬੀਰ ਵਾਲੀ ਧਿਰ ਭਗੌੜੀ ਧਿਰ ਹੋਊਗੀ। ਤੇ ਇਹੋ ਜਿਹੇ ਮਾਹੌਲ ਵਿੱਚ ਅਗਲੀ ਜਿਹੜੀ ਚੋਣ ਆਉਣੀ ਹੈ ਉਸ ਮੌਕੇ ਸਭ ਤੋਂ ਵਧੀਆ ਪੋਜੀਸ਼ਨ ਵਿੱਚ ਆਮ ਆਦਮੀ ਪਾਰਟੀ ਵੀ ਹੋ ਸਕਦੀ। ਬਾਦਲਾਂ ਦੀਆਂ ਆਪਦੀਆਂ ਜਿਹੜੀਆਂ ਗੜਬੜਾਂ ਨੇ ਇਹਨਾਂ ਨੂੰ ਲੈ ਬੈਠਣਗੇ। ਇਸ ਮਾਹੌਲ ਵਿੱਚ ਜਦੋਂ ਸਾਰੇ ਪਾਸੇ ਇਹ ਗੱਲ ਚੱਲ ਰਹੀ ਆ ਕਿ ਜਥੇਦਾਰਾਂ ਨੇ ਬਹੁਤ ਵਧੀਆ ਕੀਤਾ, ਆਮ ਆਦਮੀ ਪਾਰਟੀ ਨੇ ਬਹੁਤ ਵਧੀਆ ਕੀਤਾ, ਨਾਲ ਦੀ ਨਾਲ ਇਹ ਗੱਲ ਚੱਲ ਰਹੀ ਆ ਕਿ ਹੋਰ ਕਿੰਨਾ ਕਿੱਥੇ ਤੱਕ ਧੱਕ ਕੇ ਇਹਨਾਂ ਨੂੰ ਕੰਧ ਨਾਲ ਲਾਇਆ ਜਾ ਸਕਦਾ ਬਾਦਲ ਵਾਲਿਆਂ ਨੂੰ। ਜੇ ਇਹ ਅਗਲੀ ਇਲੈਕਸ਼ਨ ਵੀ ਉਹ ਹਾਰਦੇ ਹੈ ਫਿਰ ਉਹ ਸ਼੍ਰੋਮਣੀ ਕਮੇਟੀ ਦੀ ਵੀ ਹਾਰਨ। ਅੱਜ ਦੀ ਤਰੀਕ ਵਿੱਚ ਵੀ ਇਹੀ ਕਿਹਾ ਜਾ ਰਿਹਾ ਹੈ ਕਿ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਕਿਉਂ ਨਹੀਂ ਕਰਵਾਈ ਜਾ ਰਹੀ। ਤੋ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਵੀ ਮਗਰ ਤੁਰੀ ਆਉਂਦੀ ਹੈ। ਸੋ ਜਿਹੜਾ ਅਕਾਲੀ ਦਲ ਇਹ ਦਾਅਵਾ ਕਰਦਾ ਰਿਹਾ ਕਿ ਅਸੀਂ ਤਾਂ ਗੁਰਦੁਆਰਾ ਸੁਧਾਰ ਲਹਿਰ ਵਿੱਚੋਂ ਨਿਕਲੇ ਹੋਏ ਅਕਾਲੀ ਦਲ ਦਾ ਹੀ ਇੱਕ ਰੂਪ ਹਾਂ, ਉਹ ਜਦੋਂ ਸਾਰੇ ਥਾਵਾਂ ਤੋਂ ਮੰਨਫੀ ਹੋ ਚੁੱਕਿਆ ਹੋ ਫਿਰ ਸਾਡੀ ਕੌਮ ਦੇ ਹਾਲਾਤ ਕਿਹੋ ਜਿਹੇ ਹੋਣਗੇ। ਇਹੋ ਜਿਹੇ ਮਾਹੌਲ ਕਰਕੇ ਕਹਿ ਰਹੇ ਆ ਕਿ ਜਿਵੇਂ ਅੱਜ ਤੋਂ 100 ਸਾਲ ਪਹਿਲਾਂ ਸਾਡੀ ਕੌਮ ਦੇ ਨੌਜਵਾਨਾਂ ਨੇ ਅਕਾਲੀ ਲਹਿਰ ਨੂੰ ਜਨਮ ਦਿੱਤਾ, ਅਕਾਲੀ ਦਲ, ਅਕਾਲ ਤਖਤ ਸਾਹਿਬ, ਸ਼੍ਰੋਮਣੀ ਕਮੇਟੀ ਦੀ ਸਿਰਜਣਾ ਹੋਈ। ਅੱਜ ਵੀ ਸਾਨੂੰ ਇਹੋ ਜਿਹੇ ਕਿਸੇ ਵੱਡੇ ਅੰਦੋਲਨ ਦੀ ਲੋੜ ਹੈ। ਕਈਆਂ ਨੂੰ ਲੱਗਦਾ ਹੈ ਕਿ ਜਿਹੜਾ ਵਾਰਸ ਪੰਜਾਬ ਦੇ ਅਕਾਲੀ ਦਲ ਹੈ ਇਹ ਸ਼ਾਇਦ ਕੋਈ ਇਤਿਹਾਸਕ ਭੂਮਿਕਾ ਨਿਭਾਵੇ, ਕਈਆਂ ਨੂੰ ਕਿਸੇ ਹੋਰ ਤੋਂ ਆਸ ਆ, ਪਰ ਇਹ ਇਤਿਹਾਸ ਦੀ ਲੋੜ ਹੈ ਤੇ ਇਹ ਤੋਂ ਬਗੈਰ ਸਾਡਾ ਗੁਜ਼ਾਰਾ ਨਹੀਂ। ਤੁਹਾਡੇ ਸਾਹਮਣੇ ਹੈ ਕਿ ਅੰਮ੍ਰਿਤਸਰ ਦੇ ਵਿੱਚ ਕੇਜਰੀਵਾਲ ਨੇ ਆ ਕੇ ਕਿਹਾ ਕਿ ਅਸੀਂ ਲਵ ਕੁਸ਼ ਅਤੇ ਜਾਨਕੀ ਮਾਤਾ ਦਾ ਮੰਦਿਰ ਬਣਾਉਣਾ। ਦੂਜੇ ਪਾਸੇ ਅਯੋਧਿਆ ਦੇ ਵਿੱਚ ਬਹੁਤ ਵੱਡੀ ਚੋਰੀ ਦਾ, ਘਪਲੇ ਦਾ, ਠੱਗੀ ਦਾ ਰੌਲਾ ਪਿਆ ਹੋਇਆ, ਜਿਹਦੇ ਬਾਰੇ ਹਿੰਦੂ ਕਹਿਣ ਲੱਗੇ ਹੋਏ ਨੇ ਹਿੰਦੂਆਂ ਦਾ ਪੈਸਾ ਹਿੰਦੂ ਖਾ ਗਏ, ਕਹਿੰਦੇ ਬਾਕੀ ਕਿਸੇ ਨੇ ਕੀ ਲੈਣਾ। ਉੱਪਰੋਂ ਚੀਫ ਜਸਟਿਸ ਆਫ ਇੰਡੀਆ, ਸੁਪਰੀਮ ਕੋਰਟ ਵਾਲੇ ਕਹਿੰਦੇ CBI ਤੋਂ ਜਾਂਚ ਕਰਾਉਣ ਦੀ ਕੀ ਲੋੜ ਆ, ਐਡੀ ਕਿੱਡੀ ਕੁ ਗੱਲ ਆ। ਇੱਕ ਪਾਸੇ ਅਯੋਧਿਆ ਦਾ ਮਸਲਾ, ਲੁੱਟ ਮਾਰ ਮੱਚੀ ਹੋਈ ਆ, ਸੋਨਾ ਲੁੱਟ ਕੇ ਲੈ ਗਏ, 80 ਲੱਖ ਰੁਪਈਆ ਲੁੱਟ ਕੇ ਲੈ ਗਏ, ਕਿਹਨੂੰ ਕਰ ਲਿਆ।
ਦੂਜੇ ਪਾਸੇ ਇੱਥੇ ਕੇਜਰੀਵਾਲ ਨੇ ਪੰਜਾਬ ਸਰਕਾਰ ਦੇ ਵੱਲੋਂ ਕਹਿਤਾ ਵੀ ਇੰਨੇ ਲੱਖ ਰੁਪਇਆ ਲਾ ਕੇ ਅਸੀਂ ਇੱਥੇ ਮੰਦਿਰ ਬਣਾਵਾਂਗੇ। ਕੀ ਪੰਜਾਬ ਦੇ ਵਿੱਚ ਕਦੇ ਕਿਸੇ ਹੋਰ ਧਰਮ ਨੇ, ਇੱਥੇ ਇਹ ਰਵਾਇਤ ਹੈ ਹੀ ਨਹੀਂ। ਗੁਰਦਾਸਪੁਰ ਦੀ ਜੇਲ੍ਹ ਵਿੱਚ ਬਾਬਾ ਜਰਨੈਲ ਸਿੰਘ ਦੇ ਸਾਥੀ ਬਾਬਾ ਠਾਰਾ ਸਿਉ ਤੇ ਭਾਈ ਅਮਰੀਕ ਸਿੰਘ ਜਦੋਂ ਬੰਦ ਸੀ, ਉੱਥੇ ਗੁਰਦੁਆਰਾ ਵੀ ਉਸਾਰਿਆ ਤੇ ਮੰਦਿਰ ਵੀ ਕਾਰ ਸੇਵਾ ਨਾਲ। ਬਾਕੀ ਦੁਨੀਆ ਦੇ ਵਿੱਚ ਜੋ ਮਰਜ਼ੀ ਚੱਲਦਾ, ਪਰ ਆਹ ਜਿਹੜਾ ਕੰਮ ਚਲਾਇਆ ਗਿਆ ਕੇਜਰੀਵਾਲ ਵੱਲੋਂ, ਇਹ ਹਿੰਦੂਆਂ ਨੂੰ ਆਪਦੇ ਪੱਖ 'ਚ ਭਗਤਾਉਣ ਲਈ ਲਵ ਕੁਸ਼ ਦਾ ਇਤਿਹਾਸ ਕੀ ਹੈ। ਉਹਨਾਂ ਨੇ ਆਸ਼ਵ ਵੇਦ ਜੱਗ ਦਾ ਘੋੜਾ ਫੜ ਕੇ ਬੰਨ ਲਿਆ ਤੇ ਲਛਮਣ ਨਾਲ ਲੜਾਈ ਲੜਦਿਆਂ ਉਹਨੂੰ ਮੂਰਛਤ ਕਰਤਾ। ਇਹ ਸਾਰਾ ਜਿਸ ਤਰੀਕੇ ਨਾਲ ਸਿਆਸਤ ਦੀ ਭੇਂਟ ਚੜ ਰਿਹਾ, ਪਹਿਲਾਂ ਸਿੱਖ ਧਰਮ ਦੇ ਮਸਲੇ ਉਹ ਸਿਆਸਤ ਦਾ ਖਲਜਗਨ ਚੱਲ ਰਿਹਾ, ਹੁਣ ਹਿੰਦੂਆਂ ਨੂੰ ਵੀ ਮੰਦਿਰ ਬਣਾ ਕੇ ਇਹਦਾ ਕੋਈ ਵਿਰੋਧ ਕਰੂ, ਕੋਈ ਇਹਦੇ ਹੱਕ 'ਚ ਬੋਲੂ। ਸੋ ਆਮ ਆਦਮੀ ਪਾਰਟੀ ਜਿਹੜੀ ਕਿ ਪਹਿਲਾਂ ਲੋਕਾਂ ਨੂੰ ਲੱਗਦਾ ਸੀ ਵੀ ਕਰਪਸ਼ਨ ਤੋਂ ਜਾਂ ਚੰਗੇ, ਪਰ ਇਹ ਵੀ ਉਹੋ ਜਿਹੇ ਨਿਕਲੇ। ਇਸ ਮੌਕੇ ਬਾਦਲ ਦਲ ਜੋ ਕੁਝ 5-7 ਸਾਲ ਪਹਿਲਾਂ ਕਰ ਚੁੱਕੇ ਆ, ਆਮ ਆਦਮੀ ਪਾਰਟੀ ਉਹੀ ਸਾਰਾ ਕੁਝ ਅੱਜ ਕਰਨ ਨਿਕਲੀ ਆ। ਦੇਖੋ ਅੱਗੇ ਕੀ ਬਣਦਾ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਬਦ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ